ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਸੁਸ਼ੀਲ ਦੋਸਾਂਝ ਜੀ, ਜੋ ਵੀ ਉੱਤੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਅਖਬਾਰਾਂ ਦੇ ਵਿੱਚ ਜੋ ਵੀ ਹੈਡਲਾਈਨਸ ਹੁੰਦੀਆਂ ਉਹਨਾਂ ਦੀ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਾਂਗੇ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜੀ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ फ़ोन ਨੰਬਰ 4082722500। ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਸ਼ੇਰਗਿੱਲ ਪਰਿਵਾਰ ਛਲਮਾ ਤੋਂ, ਰਿਸ਼ਪਾਲ ਕੌਰ ਖੰਗੂੜਾ ਤੇ ਪਰਿਵਾਰ ਬੇਕਰਸਫੀਲਡ, ਸਰਬਜੀਤ ਸਿੰਘ ਚੌਕੜ ਟਰਲਿਕ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਜ ਤੋਂ, ਸੋਢੀ ਸਿੰਘ ਸੈਕਰਾਮੈਂਟੋ ਤੋਂ, ਨਵਜੋਤ ਕੌਰ ਕਲੋਟੀ ਦੇ ਪਰਿਵਾਰ ਜੁਬਾ ਸਿਟੀ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਗੱਲਬਾਤ ਹੁਣ ਕਰਾਂਗੇ ਅਸੀਂ ਸੁਸ਼ੀਲ ਦੋਸਾਂਝ ਨਾਲ। ਸੁਸ਼ੀਲ ਦੋਸਾਂਝ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ ਬਲਵਿੰਦਰ ਜੀ। ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਯਾਰ ਦੋਸਤੋ, ਅਸੀਂ ਤੁਹਾਡੇ ਨਾਲ ਖਬਰ ਤੇ ਨਜ਼ਰ ਪ੍ਰੋਗਰਾਮ 'ਚ ਮੇਰੇ ਨਾਲ ਨੇ ਬਲਵਿੰਦਰ ਜੀ, ਤੇ ਅਸੀਂ ਅਕਸਰ ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਤੇ ਦੇਸ਼ ਦੇ ਸਮਾਜਿਕ, ਆਰਥਿਕ ਤੇ ਰਾਜਨੀਤਿਕ ਘਟਨਾ ਚੱਕਰ ਤੇ ਆਪਣੀ ਸਮਝ ਸੂਝ ਦੇ ਮੁਤਾਬਕ ਟਿੱਪਣੀਆਂ ਦਿੰਦੇ ਹਾਂ। ਦਾਅਵਾ ਕੋਈ ਨਹੀਂ ਹੈ ਕਿ ਅਸੀਂ 100% ਠੀਕ ਕਹਿ ਰਹੇ ਹਾਂ, ਪਰ ਸਾਡਾ ਯਤਨ ਹੁੰਦਾ ਹੈ ਕਿ ਜਿਹੜੀ ਵੀ ਗੱਲ ਕੀਤੀ ਜਾਏ ਉਹ ਪੀਪਲਸ ਐਂਗਲ ਤੋਂ ਕੀਤੀ ਜਾਏ, ਲੋਕਾਂ ਦੇ ਨਜ਼ਰੀਏ ਤੋਂ ਕੀਤੀ ਜਾਏ, ਲੋਕਾਂ ਦੇ ਹਿੱਤ 'ਚ ਕੀਤੀ ਜਾਏ। ਰਾਜਨੀਤੀਵਾਨਾਂ ਨੇ ਆਪਣੀਆਂ ਰਾਜਨੀਤੀ 'ਚ ਵਿਚਰਦਿਆਂ ਹੋਇਆਂ ਗੋਟੀਆਂ ਫਿੱਟ ਕਰਨੀਆਂ ਹੁੰਦੀਆਂ, ਤੇ ਰਾਜਨੀਤੀ ਤੇ ਵੀ ਤਿੱਖੀ ਨਜ਼ਰ ਰਹਿੰਦੀ ਹੈ ਸਾਡੀ, ਤੇ ਨਾਲ ਦੀ ਨਾਲ ਸਮਾਜਿਕ ਤੇ ਆਰਥਿਕ ਘਟਨਾ ਚੱਕਰ ਤੇ ਵੀ ਸਾਡਾ ਯਤਨ ਰਹਿੰਦਾ ਹੈ ਕਿ ਅਸੀਂ ਲੋਕ ਨਜ਼ਰੀਏ ਤੋਂ ਲੋਕਾਂ ਦਾ ਪੱਖ ਤੁਹਾਡੇ ਸਾਹਮਣੇ ਰੱਖੀਏ। ਸਾਡਾ ਕਿਸੇ ਵੀ ਸਿਆਸੀ ਪਾਰਟੀ ਦੇ ਨਾਲ ਸਿੱਧਾ ਸੱਦਾ ਕੋਈ ਸੰਬੰਧ ਨਹੀਂ, ਕਿਸੇ ਦੇ ਨਾਲ ਕਿਸੇ ਵੀ ਕਿਸਮ ਦੀ ਕੋਈ ਸਾਡੀ ਲੋਇਲਟੀ ਨਹੀਂ। ਸਾਡੀ ਜਿਹੜੀ ਨੇੜਤਾ ਜਾਂ ਸਾਡਾ ਜਿਹੜਾ ਜੁੜਾਵ ਹੈ ਉਹ ਸਮੁੱਚੀ ਦੁਨੀਆ ਦੇ ਆਮ ਆਵਾਮ ਦੇ ਨਾਲ ਹੈ। ਇਸੇ ਤਰ੍ਹਾਂ ਸਮੁੱਚੇ ਪੰਜਾਬੀਆਂ ਦੀਆਂ ਭਾਵਨਾਵਾਂ ਕੀ ਹੈਗੀਆਂ ਜਾਂ ਦੇਸ਼ ਦੇ ਲੋਕ ਕਿਵੇਂ ਸੋਚਦੇ ਨੇ, ਇਸ ਢੰਗ ਨਾਲ ਹੀ ਅਸੀਂ ਕੋਸ਼ਿਸ਼ ਕਰਦੇ ਹਾਂ। ਤੇ ਅੱਜ ਵੀ ਗੱਲਬਾਤ ਦਾ ਸਿਲਸਿਲਾ ਹਰ ਵਾਰ ਵਾਂਗ ਸ਼ੁਰੂ ਕਰਨਗੇ ਬਲਵਿੰਦਰ ਜੀ। ਅੱਜ ਸੁਸ਼ੀਲ ਜੀ, ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਜਿਸ ਤਰ੍ਹਾਂ ਸਰਬੱਤ ਖਾਲਸਾ ਹੋਇਆ। ਦੁਨੀਆ ਭਰ ਦੇ ਵਿੱਚ ਜਿੱਥੇ ਵੀ ਸਿੱਖ ਵੱਸਦੇ ਆ ਉਹਨਾਂ ਦੀਆਂ ਨਜ਼ਰਾਂ ਆ ਉੱਥੇ ਲੱਗੀਆਂ ਹੋਈਆਂ। ਅੱਜ ਜਿਸ ਤਰ੍ਹਾਂ ਸਰਬੱਤ ਖਾਲਸਾ ਹੋਇਆ, ਕੋਈ ਹਮਾਇਤ ਕਰਦਾ, ਕੋਈ ਸ਼ਿਕਾਇਤ ਕਰਦਾ ਆ, ਪਰ ਫਿਰ ਵੀ ਜੇ ਮੀਡੀਆ ਨੇ ਚੀਰ ਫਾੜ ਕੀਤੀ ਆ, ਇਹਨਾਂ ਨੇ ਵੱਖ-ਵੱਖ ਐਂਗਲ ਤੋਂ ਵੱਖ-ਵੱਖ ਗੱਲਾਂ ਕੀਤੀਆਂ, ਵੱਖ-ਵੱਖ ਤਰ੍ਹਾਂ ਨਾਲ ਇਹਨਾਂ ਨੂੰ ਸੋਚਦੇ। ਤਾਂ ਆਪਾਂ ਸ਼ੁਰੂ ਕਰਦੇ ਹਾਂ ਕਿ ਜਿਸ ਤਰ੍ਹਾਂ ਸਰਬੱਤ ਖਾਲਸਾ ਵੱਲੋਂ ਪੁਰਾਣੇ ਜਥੇਦਾਰ ਆ ਜਿਹੜੇ ਉਹ ਬਰਤਰਫ ਕਰ ਦਿੱਤੇ ਗਏ ਆ, ਨਵੇਂ ਜਥੇਦਾਰ ਨਿਯੁਕਤ ਕਰ ਦਿੱਤੇ ਆ, ਤੇ ਜਿਹੜਾ ਫੈਸਲਾ ਲਿਆ ਗਿਆ ਆ ਕਾਨੂੰਨੀ ਤੌਰ ਤੇ ਇਸ ਨੂੰ ਕਿਸ ਤਰ੍ਹਾਂ ਲਾਗੂ ਕਰ ਸਕਦੇ ਆ? ਪਹਿਲੀ ਗੱਲ ਤਾਂ ਇਹਦੇ 'ਚ ਅਸੀਂ ਇਹ ਦੱਸਣੀ ਚਾਹੁੰਦੇ ਹਾਂ ਕਿ ਵੈਸੇ ਤੁਹਾਡੇ ਕੋਲ ਸਾਰੀਆਂ ਖਬਰਾਂ ਪਹੁੰਚ ਚੁੱਕੀਆਂ। ਖਬਰਾਂ ਦੇ ਬੁਲੇਟਿਨ ਦੇ ਵਿੱਚ ਵੀ ਅਸੀਂ ਤੁਹਾਨੂੰ ਇਹ ਦੱਸ ਚੁੱਕੇ ਹਾਂ ਕਿ ਕਿਵੇਂ ਸਰਬੱਤ ਖਾਲਸਾ ਜਿਹੜਾ ਪਿੰਡ ਚੱਬਾ ਦੇ ਵਿੱਚ ਹੋਇਆ, ਇਹ ਅੰਮ੍ਰਿਤਸਰ ਤੋਂ 7 ਕਿਲੋਮੀਟਰ ਤਰਨਤਾਰਨ ਵੱਲ ਨੂੰ ਪਿੰਡ ਹੈ। ਬਹੁਤ ਸਾਰੀਆਂ ਰੋਕਾਂ ਜਾਂ ਬਹੁਤ ਸਾਰੇ ਢੰਗ ਤਰੀਕੇ ਪੰਜਾਬ ਦੀ ਹਕੂਮਤ ਉਹਨੂੰ ਵਰਤੇ ਗਏ ਸੀ ਤਾਂ ਜੋ ਉੱਥੇ ਬਹੁਤਾ ਇਕੱਠ ਨਾ ਹੋ ਸਕੇ। ਪਹਿਲਾਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕੁਝ ਯਤਨ ਏਦਾਂ ਦੇ ਵੀ ਕੀਤੇ ਕਿ ਕੁਝ ਡੇਰਿਆਂ ਦੇ ਉੱਤੇ ਗੇੜੀ ਉਹਨਾਂ ਦੇ ਮਾਰੀ। ਕੋਸ਼ਿਸ਼ ਕੀਤੀ ਗਈ ਸੀ ਕਿ ਵੱਧ ਤੋਂ ਵੱਧ ਜਿਹੜੇ ਡੇਰੇ ਹੈ ਉਹਨਾਂ ਨੂੰ ਵੀ ਇਸ ਗੱਲ ਲਈ ਮਨਾਇਆ ਜਾਏ ਕਿ ਸਰਬੱਤ ਖਾਲਸਾ ਦੇ ਵਿੱਚ ਬਹੁਤੀ ਹਾਜ਼ਰੀ 'ਚ ਉਹ ਆਪਣਾ ਯੋਗਦਾਨ ਨਾ ਪਾਉਣ। ਆਪਣੇ ਇਹਨਾਂ ਯਤਨਾਂ ਦੇ ਵਿੱਚ ਸਰਕਾਰ ਸਫਲ ਨਹੀਂ ਹੋ ਸਕੀ। ਸਰਬੱਤ ਖਾਲਸਾ ਸਾਰੀਆਂ ਰੋਕਾਂ, ਸਾਰੇ ਸਰਕਾਰੀ ਤੌਰ ਤਰੀਕਿਆਂ ਦੇ ਬਾਵਜੂਦ ਵੀ ਬਹੁਤ ਵੱਡੇ ਇਕੱਠ ਦੇ ਰੂਪ ਵਿੱਚ ਸਾਡੇ ਸਾਹਮਣੇ ਆਇਆ। ਮੌਸਮ ਦੀ ਖਰਾਬੀ ਵੀ ਰਹੀ, ਪੰਥਕ ਇਕੱਠ ਜਿਹੜਾ ਆ ਬਹੁਤ ਵੱਡਾ ਹੋਇਆ ਮੌਸਮ ਦੀ ਖਰਾਬੀ ਦੇ ਬਾਵਜੂਦ, ਤੇ ਉਹਦੀ ਕੋਈ ਹੈਡ ਕਾਊਂਟਿੰਗ ਤਾਂ ਸਾਡੇ ਕੋਲ ਨਹੀਂ, ਪਰ ਕਿਹਾ ਜਾ ਰਿਹਾ ਕਿ 4 ਤੋਂ ਲੈ ਕੇ 5 ਲੱਖ ਦੇ ਕਰੀਬ ਲੋਕ ਜਿਹੜੇ ਉਸ ਮੌਕੇ ਤੇ ਹਾਜ਼ਰ ਸਨ। ਚੰਗੀ ਗੱਲ ਇਹ ਹੋਈ ਵੀ ਸਿੱਧੇ ਤੌਰ ਤੇ ਕੋਈ ਹਿੰਸਕ ਕਿਸਮ ਦਾ ਟਕਰਾਅ ਕਿਤੇ ਨਹੀਂ ਦਿਖਾਈ ਦਿੱਤਾ। ਯਤਨ ਰਹੇ ਸਰਕਾਰ ਦੇ, ਟਰਾਂਸਪੋਰਟ ਦਾ ਮਾਮਲਾ ਹੋਵੇ ਜਾਂ
ਬਾਕੀ ਵੀ ਤੌਰ ਤਰੀਕੇ ਹੁਣ ਉਹ ਸਾਰੇ ਵਰਤੇ ਗਏ, ਪਰ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਦੇ ਨਾਲ ਆ ਰਹੇ ਜਿਹੜੇ ਲੋਕ ਸਨ ਉਹਨਾਂ ਦਾ ਕੋਈ ਹਿੰਸਕ ਕਿਸਮ ਦਾ ਟਕਰਾਅ ਕਿਤੇ ਦੇਖਣ ਨੂੰ ਮਿਲਿਆ। ਇਹ ਇੱਕ ਚੰਗਾ ਪੱਖ ਰਿਹਾ ਇਸ ਸਾਰੇ ਮਾਮਲੇ ਦੇ ਵਿੱਚ। ਦੂਜੀ ਗੱਲ ਇਹਦੇ 'ਚ ਇਹ ਆ ਕਿ ਉੱਥੇ ਜਿਹੜੇ ਮਤੇ ਪਾਸ ਕੀਤੇ ਗਏ ਉਹ ਮਤੇ ਸਾਰੇ ਅਸੀਂ ਤੁਹਾਨੂੰ ਖਬਰਾਂ ਦੇ ਬੁਲੇਟਿਨ ਦੇ ਵਿੱਚ ਦੱਸ ਚੁੱਕੇ ਹਾਂ। 13 ਦੇ ਕਰੀਬ ਜਿਹੜੇ ਮਤੇ ਪਾਸ ਕੀਤੇ ਗਏ, ਉਹਦੇ 'ਚ ਸਭ ਤੋਂ ਮਹੱਤਵਪੂਰਨ ਜਿਹੜਾ ਮਤਾ ਪਾਸ ਕੀਤਾ ਗਿਆ ਉਹ ਪਤਾ ਸੀ, ਜਿਹਦੇ 'ਚ 3 ਤਖਤ ਜਿਹੜੇ ਹੈਗੇ ਆ, ਜਿਹਦੇ 'ਚ ਸ਼੍ਰੋਮਣੀ ਤਖਤ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ, ਉਹਨਾਂ ਦੇ ਜਥੇਦਾਰ ਬਰਤਰਫ ਕਰ ਦਿੱਤਾ ਗਿਆ ਤੇ ਨਵੇਂ ਜਥੇਦਾਰ ਐਲਾਨ ਦਿੱਤੇ ਗਏ। ਜਗਤਾਰ ਸਿੰਘ ਹਵਾਰਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਐਲਾਨ ਦਿੱਤਾ ਗਿਆ। ਬਾਕੀ 2 ਤਖਤਾਂ ਦੇ ਵੀ ਜਥੇਦਾਰ ਅਮਰੀਕ ਸਿੰਘ ਅਜਨਾਲਾ ਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਲਾ ਦਿੱਤਾ ਗਿਆ। ਇਹ ਮਤਾ ਤੇ ਇਹਦੇ ਨਾਲ ਨਾਲ ਬਾਕੀ ਮਤੇ ਜਿਹੜੇ ਆ, ਉਹਨਾਂ ਸਾਰੇ ਮਤਿਆਂ ਦੀ ਇੰਪਲੀਮੇਸ਼ਨ ਕਿਵੇਂ ਹੋਏਗੀ, ਅਮਲੀ ਤੌਰ ਤੇ ਇਹਨਾਂ ਨੂੰ ਕਿਵੇਂ ਲਾਗੂ ਕੀਤਾ ਜਾਏਗਾ, ਇਹ ਵੱਡਾ ਸਵਾਲ ਹੈ ਜਿਹੜਾ ਤੁਸੀਂ ਪੁੱਛਦੇ ਹੋ। ਹੁਣ ਅਸਲ ਦੇ ਵਿੱਚ ਜਿਹੜੀ ਸਿਚੁਏਸ਼ਨ ਹੈ ਉਹਦੇ 'ਚ ਜੇ ਕਾਨੂੰਨੀ ਨੁਕਤਾ ਨਜ਼ਰ ਤੋਂ ਆਪਾਂ ਗੱਲ ਕਰਨੀ ਹੋਵੇ ਤਾਂ ਜਿਹੜੇ ਇਸ ਪੰਥਕ ਇਕੱਠ ਨੇ ਜਾਂ ਜਿਹਨੂੰ ਸਰਬੱਤ ਖਾਲਸਾ ਕਿਹਾ ਜਾ ਰਿਹਾ, ਇਹਨੇ ਜਿਹੜੇ ਮਤੇ ਪਾਸ ਕੀਤੇ ਹੈ ਉਹਨਾਂ ਦਾ ਕਾਨੂੰਨੀ ਤੌਰ ਦੇ ਉੱਤੇ ਲਾਗੂ ਹੋਣਾ ਮੁਮਕਿਨ ਹੀ ਨਹੀਂ ਹੈ। ਯਾਨੀ ਮੁਸ਼ਕਿਲ ਤਾਂ ਕਿ ਮੁਮਕਿਨ ਹੀ ਨਹੀਂ ਹੈ। ਕਾਰਨ ਕਿਉਂਕਿ ਕਿਸੇ ਕਿਸਮ ਦਾ ਸੰਵਿਧਾਨਕ ਤੌਰ ਦੇ ਉੱਤੇ ਜਾਂ ਕਾਨੂੰਨੀ ਤੌਰ ਦੇ ਉੱਤੇ ਇਹ ਅਧਿਕਾਰ ਨਹੀਂ ਹੈ ਵੀ ਇਹ ਸਾਰੀਆਂ ਚੀਜ਼ਾਂ ਨੂੰ ਲਾਗੂ ਕੀਤਾ ਜਾ ਸਕੇ। ਇਹ ਇਕੱਠ ਨੇ ਜਿਹੜੇ ਫੈਸਲੇ ਕੀਤੇ ਹੈ ਉਹਨੂੰ ਲਾਗੂ ਕਿਹਨੇ ਕਰਨਾ, ਇਹ ਵੱਡਾ ਮਸਲਾ ਹੈ। ਤੇ ਲਾਗੂ ਇਹ ਸਾਰੇ ਮਸਲੇ ਜਿਹੜੇ ਆ ਜਾਂ ਮਤੇ ਜਿਹੜੇ ਆ ਉਹਨਾਂ ਸੰਵਿਧਾਨਕ ਤੇ ਕਾਨੂੰਨੀ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਕਰ ਸਕਦੀ ਹੈ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੁਰੰਤ ਬਾਅਦ ਜਥੇਦਾਰ ਅਵਤਾਰ ਸਿੰਘ ਮੱਕੜ ਦਾ ਬਿਆਨ ਆ ਗਿਆ। ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਇਹਨਾਂ ਫੈਸਲਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਰਿਜ ਕਰਦੀ ਹੈ। ਇਹ ਗੈਰ ਰਵਾਇਤੀ ਤੇ ਪੰਥਕ ਸਿਧਾਂਤਾਂ ਦੇ ਖਿਲਾਫ ਹੈ। ਇਹ ਜਥੇਦਾਰ ਅਵਤਾਰ ਸਿੰਘ ਮੱਕੜ ਕਹਿ ਰਹੇ ਆ, ਯਾਨੀ ਮੱਕੜ ਹੋਰਾਂ ਦੇ ਸ਼ਬਦ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਕਿ ਇਹ ਜਿਹੜੇ ਫੈਸਲੇ ਹੈ ਇਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਰਿਜ ਕਰਦੀ ਹੈ ਤੇ ਇਹ ਗੈਰ ਰਵਾਇਤੀ ਹੈ, ਪੰਥਕ ਸਿਧਾਂਤਾਂ ਦੇ ਖਿਲਾਫ ਹੈ। ਵੀ ਦੂਸਰੀ ਗੱਲ ਕਈ ਮੱਕੜ ਹੋਰਾਂ ਨੇ ਵੀ ਜਿਹੜਾ ਬੰਦੀ ਛੋੜ ਦਿਵਸ ਦੇ ਉੱਤੇ ਕੌਮ ਦੇ ਨਾਲ ਸੰਦੇਸ਼ ਦੇਣਾ ਹੈ, ਉਹ ਗਿਆਨੀ ਗੁਰਬਚਨ ਸਿੰਘ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥੇਦਾਰ ਨਿਯੁਕਤ ਕੀਤੇ ਗਏ, ਉਹੀ ਕੌਮ ਦੇ ਨਾਲ ਸੰਦੇਸ਼ ਜਿਹੜਾ ਜਾਰੀ ਕਰਨਗੇ। ਇੱਥੇ 2 ਗੱਲਾਂ ਆ ਜਾਂਦੀਆਂ। ਨੰਬਰ 1 ਤਾਂ ਜਿਹੜੇ ਪੰਥਕ ਕਨਵੈਨਸ਼ਨ ਜਾਂ ਸਰਬੱਤ ਖਾਲਸਾ ਨੇ ਫੈਸਲੇ ਕੀਤੇ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਨੇ ਖਾਰਿਜ ਕਰ ਦਿੱਤਾ ਜਾਂ ਰੱਦ ਕਰ ਦਿੱਤਾ, ਇਸ ਕਰਕੇ ਸ਼੍ਰੋਮਣੀ ਕਮੇਟੀ ਉਹਨਾਂ ਨੂੰ ਲਾਗੂ ਨਹੀਂ ਕਰਨ ਲੱਗੀ। ਦੂਜੀ ਗੱਲ, ਕੱਲ ਹੀ ਜਿਹੜੀ ਖਬਰ ਆ ਰਹੀ ਸੀ ਕਿ ਜਿਹੜੇ 5 ਪਿਆਰੇ ਸਸਪੈਂਡ ਕੀਤੇ ਸੀ ਸ਼੍ਰੋਮਣੀ ਕਮੇਟੀ ਨੇ, ਫਿਰ ਬਾਅਦ 'ਚ ਬਹਾਲ ਕਰ ਦਿੱਤੇ, ਬਹਾਲ ਕਰਕੇ ਧਰਮ ਪ੍ਰਚਾਰ ਕਮੇਟੀ 'ਚ ਕੀਤਾ ਉਹਨਾਂ ਨੇ ਵੀ 5 ਪਿਆਰਿਆਂ ਨੇ ਕੱਲ ਇੱਕ ਗੱਲ ਕਹੀ ਸੀ ਵੀ ਕੌਮ ਦੇ ਨਾਲ ਸੰਦੇਸ਼ ਜਿਹੜਾ ਆ ਉਹ ਦਰਬਾਰ ਸਾਹਿਬ ਦੇ ਹੈੱਡ ਗ੍ਰੰਥ ਹੀ ਜਾਰੀ ਕਰਨ। ਸ਼੍ਰੋਮਣੀ ਕਮੇਟੀ ਦੀ ਅੰਤਰੰਗ ਕਮੇਟੀ ਨੂੰ ਉਹਨਾਂ ਨੇ ਇਹ ਆਦੇਸ਼ ਦਿੱਤਾ ਸੀ ਵੀ ਗਿਆਨੀ ਗੁਰਬਚਨ ਸਿੰਘ ਹੋਰਾਂ ਨੂੰ ਕੌਮ ਦੇ ਨਾਲ ਸੰਦੇਸ਼ ਦੇਣ ਤੋਂ ਰੋਕਿਆ ਜਾਏ, ਦਰਬਾਰ ਸਾਹਿਬ ਦੇ ਹੈੱਡ ਗ੍ਰੰਥ ਹੀ ਉਹ ਸੰਦੇਸ਼ ਜਾਰੀ ਕਰਨ। ਇਸ ਗੱਲ ਨੂੰ ਵੀ ਰੱਦ ਕਰ ਦਿੱਤਾ ਹੈ ਜਥੇਦਾਰ ਅਵਤਾਰ ਸਿੰਘ ਮੱਕੜ ਨੇ, ਇਹ ਕਹਿ ਕੇ ਕਿ ਕੌਮ ਦੇ ਨਾਲ ਸੰਦੇਸ਼ ਵੀ ਗਿਆਨੀ ਗੁਰਬਚਨ ਸਿੰਘ ਹੋਰੀ ਜਾਰੀ ਕਰਨਗੇ। ਦੂਸਰੀ ਗੱਲ, ਕਾਨੂੰਨੀ ਤੌਰ ਦੇ ਉੱਤੇ ਕੁਝ ਮਸਲੇ ਹੁੰਦੇ ਆ ਜਾਂ ਕੁਝ ਚੀਜ਼ਾਂ ਹੁੰਦੀਆਂ ਉਹਨੂੰ ਲਾਗੂ ਕਰਨਾ ਸਰਕਾਰ ਨੇ। ਸਰਕਾਰ ਵੱਲੋਂ ਜਾਂ ਸਰਕਾਰ ਦੀ ਅਗਵਾਈ ਕਰ ਰਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਇਹ ਸਾਰਾ ਜਿਹੜਾ ਇਕੱਠ ਹੋਇਆ ਜਾਂ ਸਰਬੱਤ ਖਾਲਸਾ ਆਇਆ ਉਹਦੇ ਸਾਰੇ ਫੈਸਲਿਆਂ ਨੂੰ ਰੱਦ ਕਰ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਨੇ ਇਹ ਕਿਹਾ, ਸਗੋਂ ਉਹਨਾਂ ਨੇ ਇੱਕ ਗੱਲ ਅੱਗੇ ਜਾ ਕੇ ਕਹੀ ਵੀ ਚੱਬੇ ਪਿੰਡ ਦੇ ਵਿੱਚ ਪਾਸ ਕੀਤੇ ਗਏ ਜਿਹੜੇ ਮਤੇ ਹੈ ਇਹ ਪੰਥ ਤੇ ਪੰਜਾਬ ਦੇ ਵਿਰੋਧੀ ਹੈ। ਇਹ ਸ਼੍ਰੋਮਣੀ ਅਕਾਲੀ ਦਲ ਕਹਿ ਰਿਹਾ। ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਪ੍ਰੈਸ ਬਿਆਨ ਜਾਰੀ ਕੀਤਾ ਉਹਦੇ ਵਿੱਚ ਸੀਨੀਅਰ ਲੀਡਰ ਰਣਜੀਤ ਸਿੰਘ ਬ੍ਰਹਮਪੁਰਾ, ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਦਸਤਖਤ ਨੇ। ਉਹਨਾਂ ਨੇ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ
ਵੀ ਇਹ ਸਗੋਂ ਜੋ ਕੁਝ ਵੀ ਹੋਇਆ ਸਰਬੱਤ ਖਾਲਸਾ ਦੇ ਨਾਂ ਦੇ ਉੱਤੇ ਇਹ ਪੰਥ ਦੇ ਵਿਰੋਧ 'ਚ ਵੀ ਹੈ ਤੇ ਇਹ ਪੰਜਾਬ ਦੇ ਵਿਰੋਧ ਦੇ ਵਿੱਚ ਵੀ ਹੈ। ਸ਼੍ਰੋਮਣੀ ਅਕਾਲੀ ਦਲ ਕਹਿ ਰਿਹਾ, ਨਾਲ ਸ਼੍ਰੋਮਣੀ ਅਕਾਲੀ ਦਲ ਨੇ ਇਹ ਦੋਸ਼ ਲਾਇਆ ਵੀ ਉੱਥੇ ਵੱਡੇ ਪੱਧਰ ਦੇ ਉੱਤੇ ਕਾਂਗਰਸੀ MLA ਵੀ ਹਾਜ਼ਰ ਸਨ। ਇੰਦਰਜੀਤ ਸਿੰਘ ਜ਼ੀਰਾ ਸੀ ਜਾਂ ਕੁਝ ਹੋਰ ਲੋਕ ਸੀ, ਵੱਡੀ ਗਿਣਤੀ 'ਚ ਕਾਂਗਰਸੀ ਲੀਡਰ ਸੀ, ਵਰਕਰ ਸੀ, ਜਿਹਦੇ ਤੋਂ ਪਤਾ ਲੱਗਦਾ ਹੈ ਕਿ ਇਹਦੇ ਪਿੱਛੇ ਕਾਂਗਰਸ ਹੈ। ਅਸੀਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਇਹ ਬਿਆਨ ਹੈ, ਖਾਸ ਤੌਰ ਦੇ ਉੱਤੇ ਉਹਦੇ ਪਿੱਛੇ ਕਾਂਗਰਸ ਦਾ ਹੋਣਾ, ਅਸੀਂ ਇਸ ਬਿਆਨ ਨਾਲ ਤਾਂ ਮੁਤਫਿਕ ਨਹੀਂ ਹੈ। ਪਰ ਜਿਹੜੀ ਅਸੀਂ ਕਾਨੂੰਨੀ ਪੇਚੀਦਗੀਆਂ ਦੀ ਗੱਲ ਕਰ ਰਹੇ ਹਾਂ, ਉਹਦੇ 'ਚ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਸਰਕਾਰ ਵੱਲੋਂ ਬਿਆਨ ਆ ਜਾਣਾ ਇਹ ਗੱਲ ਦਰਸਾਉਂਦਾ ਹੈ ਕਿ ਇਹ ਜਿਹੜੇ ਮਤੇ ਐਲਾਨੇ ਗਏ ਨੇ ਜਾਂ ਜਗਤਾਰ ਸਿੰਘ ਹਵਾਰਾ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਤੇ ਉਹ ਕਿਉਂਕਿ ਜੇਲ੍ਹ 'ਚ ਹੈ, ਇਸ ਕਰਕੇ ਐਕਟਿੰਗ ਜਥੇਦਾਰ ਧਿਆਨ ਸਿੰਘ ਮੰਡ ਹੋਰਾਂ ਨੂੰ ਲਾਇਆ ਗਿਆ। ਉਹਨਾਂ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਤੌਰ ਤੇ ਸੰਵਿਧਾਨਕ ਜਾਂ ਕਾਨੂੰਨੀ ਤੌਰ ਦੇ ਉੱਤੇ ਲਾਇਆ ਹੀ ਨਹੀਂ ਜਾ ਸਕਦਾ। ਇਸ ਕਰਕੇ ਸ਼੍ਰੋਮਣੀ ਕਮੇਟੀ ਜਿਹੜੀ ਹੈ, ਕਿਉਂਕਿ ਉਹੀ ਇੱਕੋ ਇੱਕ ਅਧਿਕਾਰਤ ਸੰਸਥਾ, ਉਹਨੇ ਇਹ ਕੰਮ ਕਰਨਾ ਸੀ, ਉਹਨੇ ਰੱਦ ਕਰ ਦਿੱਤਾ। ਸੋ ਇੱਕ ਵੱਡਾ ਸੰਕਟ ਪੈਦਾ ਹੋ ਗਿਆ ਵੀ ਜਿਹੜੇ ਇਹ ਨਵੇਂ ਜਥੇਦਾਰ ਲਾਏ ਗਏ ਆ ਉਹਨਾਂ ਦਾ ਹੈੱਡਕੁਆਟਰ ਕਿਹੜਾ ਹੋਏਗਾ। ਜੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਜਿਹੜੇ ਜਥੇਦਾਰ ਸਾਹਿਬਾਨ ਇਸ ਵੇਲੇ ਨਿਯੁਕਤ ਨੇ ਸ਼੍ਰੋਮਣੀ ਕਮੇਟੀ ਵੱਲੋਂ, ਉਹੀ ਜਥੇਦਾਰ ਨੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਡਾਇਰੈਕਸ਼ਨ ਦੇ ਵਿੱਚ ਕੋਈ ਨਵੇਂ ਜਥੇਦਾਰ ਆਪ ਵੀ ਐਲਾਨ ਦਿੰਦੀ ਹੈ, ਉਹਨਾਂ ਨੂੰ ਸੇਵਾ ਮੁਕਤ ਕਰ ਦਿੰਦੀ ਹੈ, ਇਹਦਾ ਭਾਵ ਹੈ ਸੰਵਿਧਾਨਕ ਤੇ ਕਾਨੂੰਨੀ ਮਾਨਤਾ ਤਾਂ ਉਹਨਾਂ ਨੂੰ ਰਹੇਗੀ। ਤੇ ਇਹ ਜਿਹੜੇ ਨਵੇਂ ਜਥੇਦਾਰ ਲਾਏ ਗਏ ਨੇ, ਇਹਨਾਂ ਦਾ ਹੈੱਡਕੁਆਟਰ ਕਿਹੜਾ ਹੋਏਗਾ, ਇਹ ਕਿੱਦਾਂ ਕੰਮ ਕਰਨਗੇ, ਇਹਨਾਂ ਦਾ ਪ੍ਰੋਟੋਕਾਲ ਕੀ ਹੋਏਗਾ, ਇਹ ਸਵਾਲ ਉੱਠ ਰਹੇ ਆ, ਲਾਜ਼ਮੀ ਤੌਰ ਤੇ ਉੱਠ ਰਹੇ ਆ। ਇਹ ਸਥਿਤੀ ਹੈ ਇਸ ਲਈ ਕਾਨੂੰਨੀ ਤੇ ਸੰਵਿਧਾਨਕ ਨਜ਼ਰੀਏ ਤੋਂ। ਇਸ ਸਥਿਤੀ ਦੇ ਚੱਲਦਿਆਂ ਕੁਝ ਨਵੇਂ ਕਿਸਮ ਦੇ ਵਿਵਾਦ, ਨਵੇਂ ਕਿਸਮ ਦੇ ਟਕਰਾਅ ਦੇਖਣ ਨੂੰ ਮਿਲ ਸਕਦੇ ਆ ਜੀ। ਅਜੀਤ, ਇਸੇ ਦੇ ਚੱਲਦਿਆਂ ਮੇਰਾ ਅਗਲਾ ਵੀ ਸਵਾਲ ਆ ਕਿ ਕੁਝ ਕੁ ਲੋਕ ਆ ਉਹ ਪੋਲੀਟੀਕਲੀ ਜੁੜੇ ਹੁੰਦੇ ਆ, ਧਾਰਮਿਕ ਤੌਰ ਤੇ ਜੁੜੇ ਹੁੰਦੇ ਆ, ਸਿਧਾਂਤਾਂ ਨਾਲ ਜੁੜੇ ਹੁੰਦੇ ਆ, ਪਰ ਉਸੇ ਦੇ ਵਿੱਚ ਬਹੁਤ ਸਾਰੇ ਜਿਹੜੇ ਆਮ ਸਧਾਰਨ ਲੋਕ ਹੁੰਦੇ ਆ, ਉਹ ਜਿਹੜੇ ਸਧਾਰਨ ਲੋਕ ਆ ਉਹਨਾਂ ਦੇ ਵਿੱਚ ਜਿਹੜੀ ਦੁਵਿਧਾ ਪੈਦਾ ਹੋਏਗੀ ਕਿ ਉਹ ਕਿੱਧਰ ਨੂੰ ਜਾਣ। ਬਹੁਤ ਵਧੀਆ ਸਵਾਲ ਹੈ ਤੁਹਾਡਾ, ਕਿਉਂਕਿ ਚਿੰਤਾ ਤਾਂ ਹੈ ਹੀ ਤੇ ਚਿੰਤਨ ਕਰਨ ਦਾ ਸਮਾਂ ਵੀ ਹੈ। ਚਿੰਤਨ ਕਰਨ ਦਾ ਸਮਾਂ ਇਹ ਹੈ ਕਿ ਕੁਝ ਮਸਲੇ ਏਦਾਂ ਦੇ ਹੁੰਦੇ ਆ ਜਿਨ੍ਹਾਂ ਤੇ ਤੁਸੀਂ ਇੱਕ ਰਾਏ ਬਣਾਉਣਾ ਚਾਹੁੰਦੇ ਹੋ। ਸਰਬੱਤ ਖਾਲਸਾ ਦਾ ਮਤਲਬ ਵੀ ਇਹ ਹੁੰਦਾ ਹੈ ਕਿ ਜਿਹੜਾ ਪੰਥ ਹੈ ਇਕਜੁੱਟ ਹੋ ਜਾਏ। ਸਰਬੱਤ ਖਾਲਸਾ ਦਾ ਇਤਿਹਾਸ ਜਿਹੜਾ ਆ ਥੋੜਾ ਜਿਹਾ ਮੈਂ ਤੁਹਾਡੇ ਨਾਲ ਸਾਂਝਾ ਕਰ ਦਿੰਦਾ। ਸਰਬੱਤ ਖਾਲਸਾ ਪਹਿਲੀ ਵਾਰ 1746 ਦੇ ਵਿੱਚ ਦੀਵਾਲੀ ਦੇ ਮੌਕੇ ਤੇ ਨਵਾਬ ਕਪੂਰ ਸਿੰਘ ਦੀ ਰਹਿਨੁਮਾਈ 'ਚ ਹੋਇਆ ਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ 17ਵੀਂ ਸਦੀ 'ਚ ਜਦੋਂ ਮੁਗਲ ਰਾਜ 'ਚ ਲਾਹੌਰ ਦੇ ਗਵਰਨਰ ਜ਼ਕਰੀਆ ਖਾਨ ਨੇ ਸ਼੍ਰੀ ਦਰਬਾਰ ਸਾਹਿਬ ਦੀ ਮੁਕੰਮਲ ਨਾਕੇਬੰਦੀ ਕਰ, ਕਿਸੇ ਵੀ ਸਿੱਖ ਨੂੰ ਉੱਥੇ ਆਉਣ ਦੀ ਆਗਿਆ ਨਹੀਂ ਸੀ। ਇਹਦੇ ਖਿਲਾਫ ਇਕਜੁੱਟ ਹੋਣ ਵਾਸਤੇ ਪਹਿਲੀ ਵਾਰ 1746 ਚ ਦੀਵਾਲੀ ਤੇ ਨਵਾਬ ਕਪੂਰ ਸਿੰਘ ਦੀ ਅਗਵਾਈ ਦੇ ਵਿੱਚ, ਰਹਿਨੁਮਾਈ ਦੇ ਵਿੱਚ ਪਹਿਲਾ ਸਰਬੱਤ ਖਾਲਸਾ ਹੋਇਆ। ਫਿਰ 1747 ਚ ਹੋਇਆ, ਫਿਰ 1764 ਚ ਹੋਇਆ, ਫਿਰ 1765। ਫਿਰ ਜਦੋਂ ਅੰਗਰੇਜ਼ ਹੁਕੂਮਤ ਆ ਗਈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ, ਉਸ ਤੋਂ ਬਾਅਦ ਸਰਬੱਤ ਖਾਲਸਾ ਇੱਕੋ ਹੋਇਆ 26 ਜਨਵਰੀ 1986 ਨੂੰ, ਜਦੋਂ ਜਰਨੈਲ ਸਿੰਘ ਭਿੰਡਰਾਂਵਾਲੇ ਹੋਰੀ ਹੁੰਦੇ ਸੀ। ਉਸ ਸਰਬੱਤ ਖਾਲਸਾ ਦੇ ਵਿੱਚ ਖਾਲਿਸਤਾਨ ਦਾ ਮਤਾ ਪਾਸ ਕੀਤਾ ਗਿਆ ਤੇ ਉਸ 1986 ਦੇ ਸਰਬੱਤ ਖਾਲਸੇ ਤੋਂ ਬਾਅਦ ਹੁਣ ਚੱਬਾ ਪਿੰਡ ਦੇ ਵਿੱਚ ਸਰਬੱਤ ਖਾਲਸਾ ਦੇ ਨਾਂ ਤੇ ਇੱਕ ਵੱਡਾ ਇਕੱਠ ਹੋਇਆ ਤੇ ਇਹਦੇ ਚ ਜਿਹੜੇ ਮਤੇ ਪਾਸ ਕੀਤੇ ਗਏ ਆ, ਉਹਨਾਂ ਮਤਿਆਂ ਦੇ ਵਿੱਚ 1986 ਦਾ ਰਿਵਾਈਵਲ ਵੀ ਹੈ ਤੇ 1986 ਚ ਜਿਹੜੇ ਮਤੇ ਪਾਸ ਕੀਤੇ ਗਏ ਸੀ, ਜਿਸ ਖਾਲਿਸਤਾਨ ਦਾ ਮੁੱਦਾ ਵੀ ਬੜਾ ਅਹਿਮ ਸੀ, ਉਹਨੂੰ ਵੀ ਰਿਵਾਈਵ ਕੀਤਾ ਜਾਏਗਾ। ਉਹ ਸਾਰੇ ਮਤਿਆਂ ਤੇ ਸਹਿਮਤੀ ਪ੍ਰਗਟ ਕੀਤੀ ਗਈ ਹੈ। ਇਹਦੇ ਨਾਲ ਨੰਬਰ 1 ਤਾਂ ਜਿਹੜੀ ਆਪਾਂ ਗੱਲ ਕੀਤੀ ਹੈ ਕਿ ਕਾਨੂੰਨੀ ਤੌਰ ਦੇ ਉੱਤੇ ਉਹ ਸਾਰਾ ਕੁਝ ਲਾਗੂ ਨਹੀਂ ਹੋ ਸਕਦਾ। ਨੰਬਰ 2, ਇਹਦੇ ਨਾਲ ਇੱਕ ਗੱਲ ਤਾਂ ਇਹ ਉੱਭਰ ਆਈ ਵੀ ਇਹ ਜਿਹੜਾ ਇਕੱਠ ਹੋਇਆ, ਇਸ ਇਕੱਠ ਨੇ ਵੀ ਖਾਲਿਸਤਾਨ ਦਾ ਮੁੱਦਾ ਜਿਹੜਾ ਆ 1986 ਦੇ ਸਾਰੀ ਜਿਹੜੀ ਸਹਿਮਤੀ ਬਣੀ ਸੀ, ਉਹਨੂੰ ਸਹਿਮਤੀ ਦੇ ਕੇ ਖਾਲਿਸਤਾਨ ਦਾ ਮੁੱਦਾ ਫਿਰ ਤੋਂ ਕੇਂਦਰ 'ਚ ਲੈ ਆਉਂਦਾ। ਉਸ ਮੁੱਦੇ ਦੇ ਉੱਤੇ ਪੰਜਾਬ ਦਾ ਆਵਾਮ ਜਾਂ ਪੰਜਾਬ ਦਾ ਸਿੱਖ ਆਵਾਮ ਖਾਸ ਤੌਰ ਦੇ ਉੱਤੇ ਕੀ ਸੋਚਦਾ, ਕੀ ਨਹੀਂ ਸੋਚਦਾ, ਉਹ ਸਿਰਫ ਤੇ ਸਿਰਫ ਇਸ ਇਕੱਠ ਤੋਂ ਤੈਅ ਨਹੀਂ ਹੋ ਸਕਦਾ। ਕਿਉਂਕਿ ਇਕੱਠ ਦੇ ਵਿੱਚ ਜਿਹੜੇ ਲੋਕ ਆਏ ਨੇ ਉਹਨਾਂ ਦੀ ਸਹਿਮਤੀ ਹੋ ਸਕਦੀ ਹੈ ਇਹਦੇ 'ਚ ਲਾਜ਼ਮੀ ਤੌਰ ਦੇ ਉੱਤੇ, ਪਰ ਕੀ ਕੇਵਲ ਜਿਹੜਾ ਉਹ ਇਕੱਠ ਹੈ ਉਹੀ ਪੰਜਾਬ ਹੈ? ਪੰਜਾਬ ਦੇ ਵਿੱਚ ਜਿਹੜੀ ਸਿੱਖ ਕਮਿਊਨਿਟੀ ਦੀ ਜਿਹੜੀ ਆਬਾਦੀ ਹੈ ਉਹ ਇਹਦੇ ਤੋਂ ਕਈ ਗੁਣਾ ਜ਼ਿਆਦਾ ਹੈ, ਕਈ ਗੁਣਾ ਜ਼ਿਆਦਾ ਹੈ। ਕੀ ਬਾਕੀ ਜਿਹੜੀ ਆਬਾਦੀ ਹੈ ਸਿੱਖ ਆਬਾਦੀ, ਉਹਨਾਂ ਵੱਲੋਂ ਵੀ ਇਹ ਸਾਰੀਆਂ ਚੀਜ਼ਾਂ ਪ੍ਰਵਾਨ ਹੈ? ਇਹਦੇ ਤੇ ਸੰਦੇਹ ਰਹੇਗਾ, ਇਹਦੇ ਤੇ ਸ਼ੱਕ ਰਹੇਗਾ, ਕਿਉਂਕਿ ਉਹ ਸਾਰੇ ਉਦਾਰ ਕਿਸਮ ਦੇ ਸਿੱਖ ਕਮਿਊਨਿਟੀ ਦੇ ਲੋਕ ਨੇ
ਜਿਨ੍ਹਾਂ ਨੂੰ ਚਿੰਤਾ ਤਾਂ ਰਹਿੰਦੀ ਹੈ ਲਾਜ਼ਮੀ ਤੌਰ ਦੇ ਉੱਤੇ, ਪਰ ਉਹਨਾਂ 'ਚ ਇਹ ਦੁਵਿਧਾ ਬਣੀ ਰਹਿੰਦੀ ਹੈ ਕਿ ਅਸੀਂ ਕਰੀਏ ਕੀ। ਜਦੋਂ ਹੁਣ ਪੈਰਲਰ 2 ਜਥੇਦਾਰ ਸਾਹਿਬਾਨ ਆ ਗਏ, ਇੱਕ ਪਾਸੇ ਇਸ ਇਕੱਠ ਨੇ ਜਥੇਦਾਰ ਸਾਹਿਬਾਨ ਲਾ ਦਿੱਤੇ, ਦੂਜੇ ਪਾਸੇ ਸੰਵਿਧਾਨਕ ਜਾਂ ਕਾਨੂੰਨੀ ਤੌਰ ਦੇ ਉੱਤੇ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੇ ਨਿਯੁਕਤ ਕੀਤੇ ਗਏ ਉਹ ਜਥੇਦਾਰ ਸਾਹਿਬਾਨ ਹੈ। ਜਿਹੜਾ ਸਧਾਰਨ ਸਿੱਖ ਹੈ, ਜਿਹੜਾ ਨਾ ਧਾਰਮਿਕ ਸਿਆਸਤ ਦੇ ਵਿੱਚ ਕਿਤੇ ਦਖਲ ਦਿੰਦਾ, ਨਾ ਉਹ ਜਿਹੜੀ ਰਾਜਸੀ ਜਿਹੜੀ ਐਕਟੀਵਿਟੀਜ਼ ਹੈ ਉਹਦੇ ਵਿੱਚ ਕਿਸੇ ਕਿਸਮ ਦੀ ਉਹਦੀ ਸਰਗਰਮੀ ਰਹਿੰਦੀ ਹੈ। ਸਧਾਰਨ ਜਿਹੜਾ ਸਿੱਖ, ਆਮ ਸਿੱਖ ਜਿਹੜਾ ਆ, ਸ਼ਰਧਾਵਾਨ ਸਿੱਖ ਹੈ, ਜਿਹਦਾ ਅਕੀਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਪਰ ਉਹ ਇਸ ਤਰ੍ਹਾਂ ਦੇ ਮਾਮਲਿਆਂ ਤੋਂ ਜਾਂ ਇਸ ਤਰ੍ਹਾਂ ਦਾ ਜਦੋਂ ਤਕਰਾਰ ਦੀ ਸਥਿਤੀ ਹੁੰਦੀ ਹੈ ਉਹ ਆਪਣੇ ਆਪ ਨੂੰ ਬਚਾ ਕੇ ਰੱਖਦਾ। ਉਹਦੇ ਸਾਹਮਣੇ ਬਹੁਤ ਵੱਡੀ ਗੱਲ ਹੈ ਵੀ ਉਹ ਕਰੇ ਕੀ। ਇਸ ਕਰਕੇ ਪੰਥ ਦੇ ਅੰਦਰ ਜਿਹੜੇ 2 ਬੜੇ ਸਪਸ਼ਟ ਤੌਰ ਦੇ ਉੱਤੇ ਧੜੇ ਹੁਣ ਦਿਖਾਈ ਦੇ ਰਹੇ ਆ। ਤਾਂ ਜਿਹੜੀ ਆਮ ਸੰਗਤ ਹੈ, ਜਿਹਨੂੰ ਤੁਸੀਂ ਆਮ ਸਿੱਖ ਕਹਿੰਦੇ, ਉਹ ਕੀ ਕਰਨ? ਉਹਨਾਂ ਦੇ ਮਨ 'ਚ ਦੀ ਜਿਹੜੀ ਦੁਵਿਧਾ ਨੂੰ ਕੌਣ ਦੂਰ ਕਰੇ? ਉਹਨਾਂ ਦੀ ਦੁਵਿਧਾ ਜਿਹੜੀ ਹੈ ਇਹੀ ਹੈ ਕਿ ਉਹ ਕਰਨ ਕੀ। ਇਸ ਕਰਕੇ ਜਿਹੜੀ ਧਾਰਮਿਕ ਤੌਰ ਦੇ ਉੱਤੇ ਜਿਹੜੀ ਇੱਕ ਅੱਜ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਇਕਜੁੱਟਤਾ, ਧਾਰਮਿਕ ਤੌਰ ਤੇ ਜਿਹੜੀ ਇਕਜੁੱਟਤਾ, ਉਹਦੇ ਤੇ ਕੁਐਸਚਨ ਮਾਰਕ ਲੱਗੇਗਾ, ਉਹਦੇ ਤੇ ਲਾਜ਼ਮੀ ਤੌਰ ਦੇ ਉੱਤੇ ਖਤਰਾ ਵਧੇਗਾ। ਮਤਲਬ ਇਹ ਹੈ ਕਿ ਹੁਣ ਜਿਹੜੇ ਨਵੇਂ ਜਥੇਦਾਰ ਕੋਈ ਆਪਣਾ ਮੈਸੇਜ ਕਨਵੇ ਕਰਨਾ ਚਾਹੁੰਦੇ ਆ, ਲੋਕ ਉਹਨਾਂ ਨੂੰ ਕਿੱਦਾਂ ਲੈਣਗੇ, ਜਾਂ ਜਿਹੜੇ ਮੌਜੂਦਾ ਜਥੇਦਾਰ ਜਿਹੜੇ ਆ ਸੰਵਿਧਾਨਕ ਤੌਰ ਤੇ ਲੱਗੇ ਹੋਏ, ਉਹਨਾਂ ਦਾ ਸੰਦੇਸ਼ ਜਾਂ ਉਹਨਾਂ ਦਾ ਹੁਕਮ ਉਹ ਮੰਨਣ ਨਾ ਮੰਨਣ, ਇਹਦੇ ਲਈ ਦੁਵਿਧਾ ਦੀ ਸਥਿਤੀ ਬਣੀ ਰਹੇਗੀ। ਯਾਨੀ ਮਸਲਾ ਹੱਲ ਹੋਣ ਦੀ ਥਾਂ ਦੇ ਉੱਤੇ ਸਗੋਂ ਦੁਵਿਧਾ ਹੋਰ ਵੱਧ ਗਈ ਹੈ, ਭੰਬਲ ਭੂਸਾ ਹੋਰ ਪੈਦਾ ਹੋ ਗਿਆ। ਲੋੜ ਇਸ ਗੱਲ ਦੀ ਸੀ ਕਿ ਇਸ ਭੰਬਲ ਭੂਸੇ 'ਚ, ਇਸ ਦੁਵਿਧਾ 'ਚੋਂ ਪੰਜਾਬ ਜਾਂ ਦੁਨੀਆ ਭਰ ਦੇ ਵਿੱਚ ਰਹਿੰਦਾ ਜਿਹੜਾ ਆਮ ਸਿੱਖ ਹੈ ਉਹਨੂੰ ਕੱਢਿਆ ਜਾਏ। ਕੁਝ ਇਸ ਤਰੀਕੇ ਦਾ ਕੋਈ ਬੰਦ ਛੁਪ ਜਿਹੜਾ ਆ ਕਰਨ ਦੀ ਜ਼ਰੂਰਤ ਸੀ, ਜਿਹਦੇ ਵਿੱਚ ਕਿਤੇ ਨਾ ਕਿਤੇ ਕੋਈ ਕੋਤਾਹੀ ਹੋਈ ਲੱਗਦੀ ਹੈ। ਹਾਲੇ ਵੀ ਕਿਉਂਕਿ ਡੁੱਲਿਆ ਵੇਰਿਆਂ ਦਾ ਤਾਂ ਕੁਝ ਨਹੀਂ ਵਿਗੜਿਆ, ਕੁਝ ਸਥਿਤੀਆਂ ਜਿਹੜੀਆਂ ਉਹਨੂੰ ਸਾਂਭਣ ਦੀ ਕੋਸ਼ਿਸ਼ ਹੋਣੀ ਚਾਹੀਦੀ ਦੋਹਾਂ ਧਿਰਾਂ ਤੋਂ, ਪਰ ਜੋ ਕੁਝ ਹੋ ਰਿਹਾ ਹੈ ਉਹਦੇ ਤੋਂ ਲੱਗਦਾ ਹੈ ਕਿ ਇਹ ਟਕਰਾਅ ਜਿਹੜਾ ਹੋਰ ਜ਼ਿਆਦਾ ਆਉਣ ਵਾਲੇ ਸਮੇਂ ਦੇ ਵਿੱਚ ਵਧਣ ਵਾਲਾ ਹੈ। ਤੇ ਇਹਦੇ ਨਾਲ ਜਿਹੜਾ ਆਮ ਜਨ ਸਧਾਰਨ ਹੈ, ਆਮ ਸ਼ਰਧਾਵਾਨ ਜਾਂ ਜਿਹਦੀ ਆਸਥਾ ਆ, ਉਹਦੀ ਆਸਥਾ ਜਿਹੜੀ ਆ ਕਿਤੇ ਨਾ ਕਿਤੇ ਡਾਵਾਡੋਲ ਹੋਣ ਦਾ ਖਤਰਾ ਵੀ ਪੈਦਾ ਹੋ ਗਿਆ ਜੀ। ਅੱਜ ਤਾਂ ਇਸੇ ਦੇ ਨਾਲ ਸੰਬੰਧ ਮੇਰਾ ਅਗਲਾ ਸਵਾਲ ਹੋਊ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਵੱਸਦੇ ਆ, ਪਰ ਚਲੋ ਉਸ ਦੇ ਵਿੱਚ ਜਿੰਨੇ ਕੁ ਲੋਕ ਗਏ ਆ ਉਹਨਾਂ ਦੀ ਆਸ ਤਾਂ ਨਹੀਂ ਸੀ ਇੰਨੇ ਇਕੱਠੇ ਹੋ ਜਾਣਗੇ। ਚਲੋ ਕਈ ਜਿਹੜੀਆਂ ਬੇਨਿਯਮੀਆਂ ਸਰਕਾਰਾਂ ਵੱਲੋਂ ਵੀ ਹੁੰਦੀਆਂ ਆ, ਉਹਨਾਂ ਦੇ ਖਿਲਾਫ ਜਿਹੜਾ ਰੋਸ ਆ ਉਹ ਵੀ ਪ੍ਰਗਟ ਕਰਨਾ ਸੀਗਾ ਉਹਨਾਂ ਨੇ, ਉਹ ਵੀ ਨਿਕਲੇ ਆ ਲੋਕ। ਅਤੇ ਤੁਸੀਂ ਇੱਕ ਗੱਲ ਕਰ ਰਹੇ ਹੋ ਟਕਰਾਅ ਦੀ, ਇਹ ਵੀ ਇੱਕ ਖਦਸ਼ਾ ਬਣਿਆ ਹੋਇਆ ਆ ਕਿ ਸਰਬੱਤ ਖਾਲਸਾ ਤੋਂ ਬਾਅਦ ਕਿਤੇ ਪੰਥ ਵਿੱਚ ਆਪਸ ਵਿੱਚ ਹੀ ਟਕਰਾਅ ਨਾ ਹੋ ਜਾਵੇ। ਇੱਕ ਬੜੀ ਮਹੱਤਵਪੂਰਨ ਗੱਲ ਤੁਸੀਂ ਕਹੀ ਆ, ਉਹ ਇਹ ਹੈ ਕਿ ਲੋਕਾਂ ਦਾ ਰੋਸ ਹੈ, ਲੋਕਾਂ ਦਾ ਗੁੱਸਾ ਹੈ। ਇਹਦੇ 'ਚ ਮੈਂ ਥੋੜ੍ਹੀ ਜਿਹੀ ਗੱਲ ਤੁਹਾਨੂੰ ਸਪਸ਼ਟ ਕਰਨੀ ਚਾਹੁੰਦਾ ਜੀ ਵੀ ਜਿਹੜਾ ਇਹ ਇਕੱਠ ਹੋਇਆ ਚੱਬਾ ਪਿੰਡ ਦੇ ਵਿੱਚ, ਇਹਦੇ 'ਚ ਜਿਹੜੇ ਲੋਕ ਸ਼ਾਮਲ ਹੋਏ ਨੇ ਐਡੀ ਵੱਡੀ ਗਿਣਤੀ ਦੇ ਵਿੱਚ, ਇਹਦੇ 'ਚ ਕੁਝ ਲੋਕ ਇਹ ਕਹਿੰਦੇ ਆ ਕਿ ਬੜੀ ਹੈਰਾਨੀ ਹੈ ਕਿ ਇੰਨਾ ਇਕੱਠ ਜਿਹੜਾ ਹੋ ਕਿਵੇਂ ਗਿਆ, ਜਦਕਿ ਇਹਨੇ ਯਤਨ ਕੀਤੇ ਸਰਕਾਰ ਨੇ, ਸ਼੍ਰੋਮਣੀ ਅਕਾਲੀ ਦਲ ਨੇ, ਸ਼੍ਰੋਮਣੀ ਕਮੇਟੀ ਨੇ, ਸੁਖਬੀਰ ਸਿੰਘ ਬਾਦਲ ਹੋਰਾਂ ਨੇ ਆਪਣੇ ਤੌਰ ਦੇ ਉੱਤੇ ਉਚੇਚੇ ਯਤਨ ਕੀਤੇ। ਉਹਦੇ ਬਾਵਜੂਦ ਐਡੀ ਵੱਡੀ ਗਿਣਤੀ 'ਚ ਲੋਕਾਂ ਦਾ ਆਉਣਾ ਦਰਸਾਉਂਦਾ ਕਿ ਉਹਦਾ ਸੱਚ ਇਹ ਹੈ ਵੀ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਉਹ ਇੱਕ ਕਾਰਨ ਹੈ ਇਹਦੇ 'ਚ, ਪਰ ਵੱਡਾ ਕਾਰਨ ਇਹ ਹੈ ਕਿ ਪੰਥ ਦੇ ਅੰਦਰ ਜਿਹੜਾ ਸੰਕਟ ਪੈਦਾ ਹੋਇਆ ਹੈ ਉਹ ਇਹਦਾ ਮੂਲ ਕਾਰਨ ਨਹੀਂ ਹੈ ਐਡੇ ਵੱਡੇ ਇਕੱਠ ਦਾ। ਮੂਲ ਕਾਰਨ ਇਹ ਹੈ ਕਿ ਪਿਛਲੇ 8 ਸਾਲ ਤੋਂ ਜਿਹੜੀ ਪੰਜਾਬ ਦੇ ਵਿੱਚ ਹਕੂਮਤ ਚੱਲ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਦੇ ਵਿੱਚ, ਉਹਦੇ ਪ੍ਰਤੀ ਲੋਕਾਂ ਦਾ ਬਹੁਤ ਵੱਡਾ ਗੁੱਸਾ ਇਸ ਇਕੱਠ ਨੇ ਪ੍ਰਮਾਣਿਤ ਕੀਤਾ ਹੈ। ਕਿਉਂਕਿ ਇਸ ਸਰਕਾਰ ਨੇ, ਸ਼੍ਰੋਮਣੀ ਅਕਾਲੀ ਦਲ ਨੇ ਖਾਸ ਤੌਰ ਦੇ ਉੱਤੇ, ਭਾਰਤੀ ਜਨਤਾ ਪਾਰਟੀ ਦੀ ਗੱਲ ਇਸ ਕਰਕੇ ਨਹੀਂ ਕਰਦੇ ਕਿਉਂਕਿ ਭਾਰਤੀ ਜਨਤਾ ਪਾਰਟੀ ਇਸ ਸਰਕਾਰ ਦੇ ਵਿੱਚ ਛੋਟੀ ਭਾਈਵਾਲ ਹੈ, ਉਹਦੀਆਂ ਤਰਜੀਹਾਂ ਵੀ ਹੋਰ ਨੇ, ਉਹਦੇ ਏਜੰਡੇ ਵੀ ਹੋਰ ਨੇ। ਬੜਾ ਗੈਰ ਸਿਧਾਂਤਕ ਜਿਹਾ ਇੱਕ ਗੱਠਜੋੜ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਚੱਲ ਰਿਹਾ, ਜਿੱਥੇ ਅਸੀਂ ਆਪਣੇ ਪ੍ਰੋਗਰਾਮਾਂ 'ਚ ਵਕਤ ਬੇਵਕਤ ਬਹੁਤ ਸਾਰੀਆਂ ਟਿੱਪਣੀਆਂ ਕਰ ਚੁੱਕੇ ਹਾਂ। ਮੈਂ ਉਹਨਾਂ ਗੱਲਾਂ ਨੂੰ ਦੁਹਰਾਉਂਦਾ ਨਹੀਂ, ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਗੱਲਾਂ ਹੋਣਗੀਆਂ। ਪਰ ਜ਼ਿੰਮੇਵਾਰੀ ਕਿਹਦੀ ਬਣਦੀ ਸੀ ਸਰਕਾਰ ਚਲਾਉਣ ਦੀ? ਜਿਹੜੀ ਮੁੱਖ ਭਾਈਵਾਲ ਹੈ ਸ਼੍ਰੋਮਣੀ ਅਕਾਲੀ ਦਲ। ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਮੁੱਦਿਆਂ ਦੇ ਉੱਤੇ, ਪੰਜਾਬ ਨਾਲ ਜੁੜੇ ਜਿਹੜੇ ਮਸਲੇ ਹੈ, ਚਾਹੇ ਉਹ ਕੇਂਦਰ ਦੇ ਨਾਲ ਟਕਰਾਅ ਦੀ ਸਥਿਤੀ ਹੋਵੇ ਜਾਂ ਵੱਖ-ਵੱਖ ਸੂਬਿਆਂ ਦੇ ਨਾਲ ਉਹਨਾਂ ਦੇ ਟਕਰਾਅ ਰਹਿਣ, ਸਿਧਾਂਤਕ ਤੌਰ ਦੇ ਉੱਤੇ ਜਿਹੜੇ ਮਸਲੇ ਹੈ,
ਜਾਂ ਪੰਜਾਬ ਦੀਆਂ ਜਿਹੜੀਆਂ ਅਸਲੀ ਮੰਗਾਂ ਆ ਉਹਦੇ ਤੋਂ ਪਾਸਾ ਮੋੜ ਲਿਆ ਬਹੁਤ ਲੰਮੇ ਸਮੇਂ ਤੋਂ। ਸਿਰਫ ਚੋਣਾਂ ਦੇ ਵੇਲੇ ਉਹ ਮਸਲੇ ਚੁੱਕੇ ਜਾਂਦੇ ਆ। ਦੂਜੀ ਗੱਲ, ਪੰਜਾਬ ਦੇ ਵਿੱਚ ਰੋਜ਼ੀ ਰੋਟੀ ਰੁਜ਼ਗਾਰ ਦੇ ਜਿਹੜੇ ਮਸਲੇ ਆ, ਪੰਜਾਬ ਦੀ ਜਵਾਨੀ ਦੇ ਜਿਹੜੇ ਮਸਲੇ ਆ, ਪੰਜਾਬ ਦੇ ਵਿਦਿਆਰਥੀਆਂ ਦੇ ਮਸਲੇ ਆ, ਪੰਜਾਬ ਦੀ ਕਿਸਾਨੀ ਦੇ ਮਸਲੇ ਆ, ਐਡੇ ਵੱਡੇ ਪੱਧਰ ਦੇ ਉੱਤੇ ਇੱਕ ਅਸੰਤੋਸ਼, ਯਾਨੀ ਲੋਕਾਂ ਦੇ ਵਿੱਚ ਇੱਕ ਬਹੁਤ ਆਪਣੇ ਆਪ ਦੇ ਵਿੱਚ ਇਨਸਿਕਿਉਰਿਟੀ ਦਾ ਮਾਹੌਲ ਜਿਹੜਾ ਬਣਿਆ ਹੋਇਆ ਕਿ ਅਸੀਂ ਕਰਨਾ ਕੀ, ਸਾਡੀ ਹੋਂਦ ਕਿੱਦਾਂ ਬਚਣੀ ਹੈ। ਉਹ ਜਿਹੜਾ ਗੁੱਸਾ ਆ ਇਸ ਬਾਦਲ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜੀ ਸਰਕਾਰ ਚੱਲ ਰਹੀ, ਉਹ ਸਰਕਾਰ ਦੇ ਖਿਲਾਫ ਜਿਹੜਾ ਗੁੱਸਾ ਆ, ਉਹ ਗੁੱਸਾ ਪ੍ਰਗਟ ਹੋਇਆ। ਇਸ ਇਕੱਠ ਨੇ ਸਾਬਤ ਕੀਤਾ ਕਿ ਲੋਕ ਇਸ ਸਰਕਾਰ ਤੋਂ, ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਬਹੁਤ ਅੱਕੇ ਹੋਏ ਆ। ਸੋ ਇੱਕ ਪਰਿਵਾਰ ਦਾ ਜਿਹੜਾ ਕਬਜ਼ਾ ਹੈ, ਇੱਕ ਪੰਥਕ ਪਾਰਟੀ ਦੇ ਤੌਰ ਦੇ ਉੱਤੇ ਜਿਹੜੀ ਪਾਰਟੀ ਮੰਨੀ ਜਾਂਦੀ ਸੀ ਜਾਂ ਜਿਸ ਪਾਰਟੀ ਨੂੰ ਮੰਨਿਆ ਜਾਂਦਾ ਸੀ ਕਿ ਪੰਥਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਤੇ ਇੱਕ ਸਮੂਹਕ ਲੀਡਰਸ਼ਿਪ ਦਾ ਨਾ ਹੋਣਾ ਤੇ ਇੱਕ ਪਰਿਵਾਰ ਦਾ ਕਬਜ਼ਾ ਹੋ ਜਾਣਾ, ਜਿਹੜਾ ਤੇ ਉਹ ਪਰਿਵਾਰ ਦੇ ਕਬਜ਼ੇ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਡਾਇਰੈਕਸ਼ਨ ਦੇਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਸ ਤਰ੍ਹਾਂ ਕੰਮ ਕਰਨਾ ਜਿਵੇਂ ਉਹ ਇੱਕ ਧਾਰਮਿਕ ਅਦਾਰਾ ਨਾ ਹੋ ਕੇ ਇੱਕ ਲਿਮਟਿਡ ਕੰਪਨੀ ਹੈ। ਉਹਦੇ ਮੁਤਾਬਕ ਜਿਹੜਾ ਕੰਮ ਕਰਨਾ, ਉਹਦੇ ਪ੍ਰਤੀ ਜਿਹੜਾ ਗੁੱਸਾ, ਲੋਕਾਂ ਦਾ ਗੁੱਸਾ, ਉਹ ਇਸ ਇਕੱਠ ਦੇ ਵਿੱਚ ਪ੍ਰਗਟ ਹੁੰਦਾ। ਦੂਜੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਬੜੀ ਇੰਪੋਰਟੈਂਟ ਹੈ ਕਿ ਇੱਕ ਤਾਂ ਦੁਬਿਧਾ ਦੀ ਸਥਿਤੀ ਅਸੀਂ ਇਹ ਤੇ ਚਰਚਾ ਕਰ ਚੁੱਕੇ ਹਾਂ। ਦੂਜਾ, ਸਮਾਜਿਕ ਤੌਰ ਦੇ ਉੱਤੇ ਸੋਸ਼ਲੀ ਵੱਡੇ ਟਕਰਾਅ ਦੀ ਸੰਭਾਵਨਾ ਹੁਣ ਪੈਦਾ ਹੋ ਗਈ ਹੈ, ਕਿਉਂਕਿ ਜਿਹੜੇ ਵੀ ਧਾਰਮਿਕ ਆਯੋਜਨ ਹੋਇਆ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ, ਜਾਂ ਸਮਾਜਿਕ ਜਿਹੜੇ ਸਮਾਗਮ ਹੋਇਆ ਕਰਨਗੇ, ਕੋਈ ਸੋਸ਼ਲ ਈਵੈਂਟ ਹੁੰਦਾ ਹੈ, ਧਾਰਮਿਕ ਈਵੈਂਟ ਹੁੰਦਾ ਹੈ, ਮਿਸਾਲ ਦੇ ਤੌਰ ਤੇ ਇੱਕ ਪਿੰਡ ਦੇ ਵਿੱਚ ਹੀ ਆਪਾਂ ਕਿਸੇ ਵੀ ਪਿੰਡ ਦਾ ਜ਼ਿਕਰ ਕਰ ਲਓ, ਕਿਸੇ ਪਿੰਡ ਦਾ ਨਾਂ ਲੈ ਲਓ, ਕਿਸੇ ਵੀ ਛੋਟੇ ਤੋਂ ਛੋਟੇ ਪਿੰਡ ਦੇ ਵਿੱਚ ਮੰਨ ਲਓ ਇੱਕ ਗੁਰੂ ਘਰ ਦੇ ਵਿੱਚ ਇਕੱਠ ਹੁੰਦਾ, ਚਾਹੇ ਉਹ ਸੋਸ਼ਲ ਇਕੱਠ ਹੈ, ਸਮਾਜਿਕ ਇਕੱਠ ਹੈ, ਚਾਹੇ ਉਹ ਧਾਰਮਿਕ ਇਕੱਠ ਹੈ। ਲਾਜ਼ਮੀ ਹੈ ਉਹਨਾਂ ਇਕੱਠਾਂ ਦੇ ਵਿੱਚ ਹੁਣ ਜਿਹੜੀ ਇਹ ਦੋ ਧੜੇ ਬਿਲਕੁਲ ਸਪਸ਼ਟ ਤੌਰ ਦੇ ਉੱਤੇ ਲਕੀਰ ਖਿੱਚ ਕੇ ਬਣ ਗਏ, ਉਹਨਾਂ ਦੋਵਾਂ ਧੜਿਆਂ ਦੇ ਲੋਕ ਸ਼ਾਮਲ ਹੋਇਆ ਕਰਨਗੇ ਤੇ ਫਿਰ ਉੱਥੇ ਸਟੇਜ ਦੇ ਉੱਤੇ ਬੋਲਿਆ ਵੀ ਕਰਨਗੇ। ਜਦੋਂ ਸਟੇਜ ਤੇ ਬੋਲਿਆ ਕਰਨਗੇ ਤੇ ਸਟੇਜ ਤੇ ਕਬਜ਼ਿਆਂ ਦੀ ਵੀ ਲੜਾਈ ਚੱਲੇਗੀ ਕਿ ਕਿਹੜੇ ਸਟੇਜ ਤੇ ਕਬਜ਼ਾ ਕਿਹਦਾ ਹੋਵੇ, ਤੇ ਸਮਾਜਿਕ ਤੇ ਧਾਰਮਿਕ ਜਿਹੜੇ ਇਹ ਸਮਾਗਮ ਹੋਣਗੇ ਇਹ ਵੀ ਬੁਰੀ ਤਰ੍ਹਾਂ ਵੰਡੇ ਜਾਣਗੇ ਤੇ ਲੋਕ ਜਿਹੜੇ ਆ ਇਹਦੇ ਵਿੱਚ ਜਿਹੜੇ ਆ ਉਹ ਤਮਾਸ਼ਬੀਨ ਬਣ ਕੇ ਤਾਂ ਰਹਿ ਨਹੀਂ ਸਕਦੇ। ਲੋਕਾਂ ਦੇ ਵੀ ਧੜੇ ਨਾਲ ਦੀ ਨਾਲ ਬਣਦੇ ਚਲੇ ਜਾਣਗੇ। ਪੰਥ ਇਕੱਠਾ ਹੋਣ ਦੀ ਥਾਂ ਦੇ ਉੱਤੇ ਹੋਰ ਜ਼ਿਆਦਾ ਖਿਲਰੇਗਾ ਤੇ ਫਿਰ ਇਹ ਟਕਰਾਅ ਜਿਹੜੇ ਆ ਸਿੱਧੇ ਤੌਰ ਤੇ ਫਿਜ਼ੀਕਲੀ ਟਕਰਾਅ ਦੇ ਰੂਪ ਦੇ ਵਿੱਚ ਵੀ ਸਾਡੇ ਸਾਹਮਣੇ ਆ ਸਕਦੇ ਆ, ਯਾਨੀ ਇੱਕ ਹਿੰਸਕ ਟਕਰਾਅ, ਹਿੰਸਕ ਕਿਸਮ ਦੇ ਟਕਰਾਅ ਦਾ ਖਦਸ਼ਾ ਇਹਦੇ ਨਾਲ ਪੈਦਾ ਹੋ ਗਿਆ ਤੇ ਆਪਣੇ ਆਪ ਦੇ ਵਿੱਚ ਲਾ ਐਂਡ ਆਰਡਰ ਨੂੰ ਮੇਨਟੇਨ ਕਰਨਾ ਜਿਹੜਾ ਆ ਉਹ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਜਾਂ ਸਰਕਾਰ ਵਾਸਤੇ ਵੀ ਵੱਡਾ ਚੈਲੰਜ ਬਣਨ ਵਾਲਾ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਹਿੰਸਕ ਟਕਰਾਅ ਨਾ ਹੋਣ, ਉਹਦੀ ਗਰੰਟੀ ਕੌਣ ਦੇਵੇ? ਉਹਦੀ ਗਰੰਟੀ ਸ਼੍ਰੋਮਣੀ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਜਾਂ ਸਰਕਾਰ ਨੂੰ ਦੇਣੀ ਪੈਣੀ ਹੈ ਕਿ ਸਰਕਾਰ ਦੇ ਖਿਲਾਫ ਇੱਕ ਬਹੁਤ ਮਜ਼ਬੂਤ ਕਿਸਮ ਦੀ ਜਿਹੜੀ ਇੱਕ ਵਿਰੋਧ ਦੀ ਸੁਰ ਜਿਹੜੀ ਹੈ ਉਹ ਸਾਡੇ ਸਾਹਮਣੇ ਇਸ ਵੇਲੇ ਖੜੀ ਹੈ। ਸੋ ਜਿਹੜਾ ਸਰਬੱਤ ਖਾਲਸਾ ਵੀ ਹੈ ਇਹਨੂੰ, ਕਿਉਂਕਿ ਪੂਰਾ ਪੰਥਕ ਪ੍ਰਵਾਨਗੀ ਨਹੀਂ ਹੈ ਇਸ ਸਰਬੱਤ ਖਾਲਸਾ ਨੂੰ, ਖੁਦ ਪੰਜ ਪਿਆਰਿਆਂ ਨੇ ਵੀ ਏਦਾਂ ਦੀ ਗੱਲ ਕੀਤੀ ਸੀ ਵੀ ਇਹਨੂੰ ਪੰਥਕ ਸੰਮੇਲਨ ਦੇ ਤੌਰ ਤੇ ਲੈਣਾ ਚਾਹੀਦਾ। ਇਹਨੂੰ ਸੱਚਮੁੱਚ ਜੇ ਸਰਬੱਤ ਖਾਲਸਾ ਕਰਨਾ ਹੈ ਤੇ ਇਹਨੂੰ ਸਰਬੱਤ ਖਾਲਸਾ ਦੀ ਤਿਆਰੀ ਦੀ ਕਨਵੈਨਸ਼ਨ ਦੇ ਤੌਰ ਤੇ ਲਿਆ ਜਾਣਾ ਚਾਹੀਦਾ ਸੀ। ਏਦਾਂ ਦੀਆਂ ਗੱਲਾਂ ਵੀ ਜਿਹੜੀਆਂ ਹੋ ਰਹੀਆਂ। ਸੋ ਇੱਕ ਜਿਹੜੀ ਲਕੀਰ ਖਿੱਚੀ ਗਈ ਹੈ ਉਸ ਲਕੀਰ ਦੇ ਚੱਲਦਿਆਂ ਹਕੂਮਤ 'ਚ ਜਿਹੜੇ ਲੋਕ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲੋਕ ਹੈ, ਸ਼੍ਰੋਮਣੀ ਕਮੇਟੀ ਦੇ ਜਿਹੜੇ ਲੋਕ ਹੈ ਤੇ ਉਧਰ ਜਿਹੜੇ ਇਹਦੇ ਵਿਰੋਧ ਦੇ ਵਿੱਚ ਇੱਕ ਪੂਰੇ ਦਾ ਪੂਰਾ ਧੜਾ ਜਿਹੜਾ ਬਣ ਗਿਆ ਸਾਡੇ ਸਾਹਮਣੇ, ਇਹਨਾਂ ਦੇ ਆਉਣ ਵਾਲੇ ਸਮੇਂ 'ਚ ਇੱਕ ਹਿੰਸਕ ਟਕਰਾਅ ਵੀ ਵੱਧ ਸਕਦੇ ਹੈ ਜਿਹਦਾ ਅਸਰ ਜਿਹੜਾ ਆ ਆਮ ਜਨ ਦੇ ਉੱਤੇ, ਆਮ ਪੰਜਾਬੀ ਤੇ ਆਮ ਸਿੱਖ ਦੇ ਉੱਤੇ ਲਾਜ਼ਮੀ ਤੌਰ ਤੇ ਪਏਗਾ। ਇੱਕ ਵੱਡਾ ਚੈਲੰਜ ਇਸ ਵੇਲੇ ਦਾ ਜੀ। ਤੇ ਜੀ ਇਸੇ ਦੇ ਨਾਲ ਲੱਗ ਜੀ ਆਪਾਂ ਇੱਕ ਆਖਰੀ ਸਵਾਲ ਹੋਊਗਾ ਕਿ ਜਿਸ ਦੀਆਂ ਅੱਖਾਂ ਹਰ ਇੱਕ ਦੀਆਂ ਇਸ 'ਤੇ ਟਿਕੀਆਂ ਹੋਈਆਂ ਕਿ ਜਿਸ ਤਰ੍ਹਾਂ ਸਰਬੱਤ ਖਾਲਸਾ ਦੇ ਵਿੱਚ ਲੋਕ ਆਏ ਆ, ਰਾਜਸੀ ਤੌਰ 'ਤੇ ਇਸ ਦਾ ਨਫਾ ਨੁਕਸਾਨ ਕਿਸ ਨੂੰ ਹੋਊਗਾ? ਇੱਕ ਅਖਬਾਰ ਨੇ ਸਾਡੇ ਇੱਥੇ ਹੈਡਿੰਗ ਇਸ ਕਿਸਮ ਦਾ ਲਾਇਆ ਸਰਬੱਤ ਖਾਲਸਾ ਦੇ ਹਵਾਲੇ ਦੇ ਨਾਲ ਵੀ ਕੀ ਇਹ ਬਾਦਲ ਸਾਹਿਬ ਵਾਸਤੇ ਕੋਈ ਚੈਲੰਜ ਹੈ ਜਾਂ ਉਹਨਾਂ ਵਾਸਤੇ ਵਰਦਾਨ ਹੈ, ਕਿਉਂਕਿ ਸਿੱਖ ਭਾਈਚਾਰੇ ਨੂੰ ਪੰਥਕ ਸੰਕਟ ਵਿੱਚੋਂ ਬਾਹਰ ਕੱਢਣ ਵਾਸਤੇ ਦਾਅਵਾ ਇਹ ਕੀਤਾ ਗਿਆ ਕਿ ਪੰਥਕ ਸੰਕਟ ਤੋਂ ਬਾਹਰ ਕੱਢਣਾ ਸਿੱਖ ਭਾਈਚਾਰੇ ਨੂੰ, ਇਸ ਕਰਕੇ ਇਹ ਸਰਬੱਤ ਖਾਲਸਾ ਬੁਲਾਇਆ ਗਿਆ। ਪਰ ਇਹਦੇ ਨਾਲ ਜਿੱਦਾਂ ਅਸੀਂ ਪਿਛਲੇ 2-3 ਸਵਾਲਾਂ ਦੇ ਵਿੱਚ
ਚਰਚਾ ਕੀਤੀ ਹੈ ਕਿ ਨਵੇਂ ਕਿਸਮ ਦੇ ਹੋਰ ਸੰਕਟ ਪੈਦਾ ਹੋ ਗਏ ਨੇ, ਦੁਬਿਧਾ ਪੈਦਾ ਹੋ ਗਈ ਹੈ, ਨਾਲ ਦੀ ਨਾਲ ਟਕਰਾਅ ਦੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ ਤੇ ਨਾਲ ਦੀ ਨਾਲ ਇੱਕ ਕੁਐਸਚਨ ਖੜਾ ਹੋ ਗਿਆ ਵੀ ਬਾਦਲ ਸਾਹਿਬ ਵਾਸਤੇ ਕੀ ਇੱਕ ਚੈਲੰਜ ਬਣ ਗਿਆ, ਇਹ ਨਵਾਂ ਚੈਲੰਜ ਹੈ ਜਾਂ ਇਹ ਵੀ ਚਰਚਾ ਚੱਲ ਰਹੀ ਹੈ ਵੀ ਜਿਹੜੇ ਅਸਲੀ ਮੁੱਦੇ ਆ ਪੰਜਾਬੀ, ਜਿਹਦਾ ਜ਼ਿਕਰ ਅਸੀਂ ਪਿਛਲੇ ਸਵਾਲ ਦੇ ਜਵਾਬ ਦੇ ਵਿੱਚ ਕੀਤਾ ਵੀ ਕੀ ਅਸਲੀ ਮੁੱਦੇ ਜਿਹੜੇ ਪੰਜਾਬੀਆਂ ਦੇ ਜਾਂ ਸਿੱਖ ਭਾਈਚਾਰੇ ਦੇ, ਉਹਦੇ ਤੋਂ ਧਿਆਨ ਡਾਇਵਰਟ ਕਰ ਦਿੱਤਾ ਗਿਆ ਹੈ, ਲਾਂਭੇ ਕਰ ਦਿੱਤਾ ਗਿਆ ਤੇ ਇਹ ਵਰਦਾਨ ਦੇ ਤੌਰ ਦੇ ਉੱਤੇ ਬਾਦਲ ਸਾਹਿਬ ਨੂੰ ਜਿਹੜਾ ਇੱਕ ਕਿਸਮ ਦਾ ਮੌਕਾ ਮਿਲ ਗਿਆ ਕਿ ਜਿਹੜੇ ਅਸਲੀ ਮੁੱਦੇ ਉਹ ਤੋਂ ਸਾਰੀਆਂ ਚੀਜ਼ਾਂ ਭਟਕ ਗਈਆਂ। ਕੁਝ ਲੋਕ ਜਿਹੜੇ ਆ, ਮੇਰੀ ਗੱਲ ਹੋ ਰਹੀ ਸੀ ਕੁਝ ਦੋਸਤਾਂ ਦੇ ਨਾਲ ਜਿਹੜੇ ਲੋਕ ਲੰਮੇ ਸਮੇਂ ਤੋਂ ਇਸ ਤਰ੍ਹਾਂ ਦੀ ਸਿਆਸਤ ਦੇ ਵਿੱਚ ਜਾਂ ਧਾਰਮਿਕ ਸਿਆਸਤ ਦੇ ਵਿੱਚ ਜਿਹੜੇ ਇਨਵੋਲਵ ਹੈ, ਉਹਨਾਂ ਦਾ ਕਹਿਣਾ ਇਹ ਹੈ ਵੀ ਜਿਹੜੇ ਅਸਲੀ ਮੁੱਦੇ ਹੈ, ਅਸਲੀ ਮੁੱਦੇ ਪੰਜਾਬ ਦੇ ਜਿਹੜੇ ਮੁੱਦੇ ਹੈ, ਉਹਦੇ ਤੋਂ ਧਿਆਨ ਭਟਕਾਉਣ ਦੇ ਵਿੱਚ ਸਗੋਂ ਬਾਦਲ ਸਾਹਿਬ ਨੇ ਬੜੀ ਹੁਸ਼ਿਆਰੀ ਦੇ ਨਾਲ ਜਿਹੜਾ ਆ ਕੰਮ ਕੀਤਾ ਹੈ ਤੇ ਉਹਦੇ ਤੋਂ ਲੋਕਾਂ ਦਾ ਧਿਆਨ ਹਟਾ ਦਿੱਤਾ ਹੈ। ਉਹ ਮੁੱਦੇ ਜਿਨ੍ਹਾਂ ਨਾਲ ਪੰਜਾਬ ਦੀ ਆਰਥਿਕਤਾ ਜੁੜੀ ਹੋਈ ਸੀ, ਅੱਜ ਵੀ ਪੰਜਾਬ ਦਾ ਕਿਸਾਨ ਜਿਹੜਾ ਆ ਸਲਫਾਸ ਖਾ ਕੇ ਆਪਣੀ ਜਾਨ ਦੇਣ ਨੂੰ ਮਜਬੂਰ ਹੈ। ਔਰ ਇਸ ਸਥਿਤੀ ਦੇ ਵਿੱਚ ਕੁਝ ਲੋਕ ਇਹ ਕਹਿ ਰਹੇ ਆ ਕਿ ਬਾਦਲ ਸਾਹਿਬ ਵਾਸਤੇ ਸਗੋਂ ਇਹ ਵਰਦਾਨ ਹੈ ਅੱਜ ਦਾ ਸੰਕਟ, ਉਹਨਾਂ ਨੇ ਅਸਲੀ ਮੁੱਦੇ ਜਿਹੜੇ ਆ ਉਹਨਾਂ ਤੋਂ ਧਿਆਨ ਭਟਕਾ ਦਿੱਤਾ ਹੈ। ਪਰ ਜੇ ਓਵਰਆਲ ਅਸੀਂ ਗੱਲ ਕਰਨੀ ਹੋਵੇ ਤੇ ਮੇਰੀ ਆਪਣੀ ਰਾਏ ਇਹ ਹੈ ਕਿ ਇੱਕ ਗੱਲ ਤਾਂ ਇਹ ਠੀਕ ਹੈ ਕਿ ਅਸਲੀ ਮੁੱਦੇ ਜਿਹੜੇ ਆ ਉਹਨਾਂ ਤੋਂ ਛਿਟਕ ਗਿਆ ਸਾਰਾ ਮਾਮਲਾ, ਪਰ ਇਹਦਾ ਸਭ ਤੋਂ ਜ਼ਿਆਦਾ ਨੁਕਸਾਨ ਜਿਹੜਾ ਸਿਆਸੀ ਤੌਰ ਦੇ ਉੱਤੇ ਉਹ ਬਾਦਲ ਸਾਹਿਬ ਨੂੰ ਹੀ ਹੋਣ ਵਾਲਾ ਹੈ, ਕਿਉਂਕਿ ਐਡੀ ਵੱਡੀ ਸ਼ਕਤੀ ਜਿਹੜਾ ਪ੍ਰਦਰਸ਼ਨ ਚੱਬਾ ਪਿੰਡ ਦੇ ਵਿੱਚ ਹੋਇਆ, ਇਹਨੇ ਅਲਟੀਮੇਟਲੀ ਇਹ ਬਾਦਲ ਵਿਰੋਧ ਦੇ ਵਿੱਚੋਂ ਸਾਰਾ ਕੁਝ ਨਿਕਲਿਆ ਜਿਹੜਾ ਅਸੀਂ ਚਰਚਾ ਕੀਤਾ। ਇਹਦੇ ਵਿੱਚ ਜਾਣਾ ਕਿੱਥੇ ਹੈ? ਇਹਦੇ ਵਿੱਚ ਵੱਖਰੇ ਵੱਖਰੇ ਅਕਾਲੀ ਦਲ ਵੀ ਸ਼ਾਮਲ ਸੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਸੀ, ਯੂਨਾਈਟਿਡ ਅਕਾਲੀ ਦਲ ਵੀ ਸੀ। ਇਹ ਜਿਹੜੇ ਅਕਾਲੀ ਦਲ ਹੈ, ਇਹਨਾਂ ਅਕਾਲੀ ਦਲਾਂ ਦੀ ਜੇ ਵੋਟਾਂ 'ਚ ਕਨਵਰਸ਼ਨ ਦੀ ਗੱਲ ਕਰਨੀ ਹੋਵੇ ਤਾਂ ਬਹੁਤ ਵੱਡੇ ਵੱਡੇ ਮੁੱਦੇ ਉੱਠਣ ਦੇ ਬਾਵਜੂਦ ਵੋਟਾਂ ਇਹਨਾਂ ਅਕਾਲੀ ਦਲਾਂ ਦੇ ਹੱਕ ਦੇ ਵਿੱਚ ਤਬਦੀਲ ਨਹੀਂ ਹੁੰਦੀਆਂ। ਵੋਟ ਤਬਦੀਲ ਹੁੰਦੀ ਹੈ, ਵੋਟ ਦਾ ਇੱਕ ਆਪਣਾ ਸਮੀਕਰਨ ਹੁੰਦਾ, ਵੋਟ ਦਾ ਇੱਕ ਆਪਣਾ ਅਲਜਬਰਾ ਹੁੰਦਾ ਹੈ। ਵੋਟ ਕਨਵਰਟ ਹੁੰਦੀ ਹੈ ਹਕੂਮਤ ਦੇ ਖਿਲਾਫ ਕਿਹੜੀ ਸਭ ਤੋਂ ਮਜ਼ਬੂਤ ਧਿਰ ਹੈ ਜਿਹੜੀ ਬਦਲ ਪੇਸ਼ ਕਰ ਸਕਦੀ ਹੈ। ਇਹ ਦੇਖਣ ਵਾਲੀ ਗੱਲ ਹੈ। ਇਹ ਦੇਖਣ ਵਾਲੀ ਗੱਲ ਇੱਦਾਂ ਆ ਵੀ 2017 ਦੀਆਂ ਚੋਣਾਂ ਤੋਂ ਪਹਿਲਾਂ ਇਸ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਕਿਹੜੀ ਧਿਰ ਹੈ ਜਿਹੜੀ ਬਦਲ ਬਣ ਸਕਦੀ ਹੈ। ਲੋਕਾਂ ਦਾ ਬਦਲ ਤਾਂ ਕਿਤੇ ਦਿਖਾਈ ਨਹੀਂ ਦੇ ਰਿਹਾ। ਲੋਕਾਂ ਦਾ ਬਦਲ ਕੁਝ ਬੰਦੇ ਕਹਿ ਸਕਦੇ ਆ, ਕੁਝ ਲੋਕ ਕਹਿ ਸਕਦੇ ਆ, ਕੁਝ ਅਬਜ਼ਰਵਰ ਵੀ ਕਹਿੰਦੇ ਆ ਕਿ ਦੇਖੋ ਜੀ ਲੋਕਾਂ ਦਾ ਬਦਲ ਤਾਂ ਆਮ ਆਦਮੀ ਪਾਰਟੀ ਬਣ ਜਾ ਰਹੀ ਹੈ ਪੰਜਾਬ ਦੇ ਵਿੱਚ। ਪਰ ਆਮ ਆਦਮੀ ਪਾਰਟੀ ਦਾ ਜਿਹੜਾ ਪਾਣੀ ਜਿੰਨਾ ਕੁ ਚੜਿਆ ਸੀ ਉਹ ਹੌਲੀ ਹੌਲੀ ਉਤਰ ਰਿਹਾ। ਭਾਵੇਂ ਵੱਖਰੀ ਗੱਲ ਹੈ ਕਿ ਅੱਜ ਵੀ ਬਹੁਤ ਸਾਰੇ ਲੋਕ ਏਦਾਂ ਸੋਚਦੇ ਆ ਵੀ ਭਾਵੇਂ ਨੈਸ਼ਨਲ ਲੀਡਰਸ਼ਿਪ ਜਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਉਹ ਜੇ ਕੁਝ ਉਚੇਚ ਕਰੇ, ਕੁਝ ਯਤਨ ਕਰੇ, ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਹੱਥਾਂ 'ਚ ਲੈ ਕੇ ਇੱਕ ਸਾਫ਼ ਸੁਥਰੀ ਰਾਜਨੀਤੀ ਕਰੇ ਤਾਂ ਉਹ ਸੱਚਮੁੱਚ ਇੱਕ ਬਦਲ ਦਾ ਰੂਪ ਲੈ ਸਕਦੀ ਹੈ। ਪਰ ਉਹਦੀ ਸੰਭਾਵਨਾ ਵੀ ਕਾਫੀ ਹਲਕੀ ਹੋਈ ਹੈ। ਭਗਵੰਤ ਮਾਨ ਦਾ ਐਪੀਸੋਡ ਵੀ ਤੁਸੀਂ ਦੇਖਿਆ, ਬਾਕੀ ਸਾਰੀਆਂ ਚੀਜ਼ਾਂ ਆਪਣੇ ਥਾਂ ਦੇ ਉੱਤੇ ਹਨ। ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਜਿਹੜਾ ਆ ਪਿਛਲੇ ਦਿਨਾਂ 'ਚ ਬਿਹਾਰ ਦੀਆਂ ਚੋਣਾਂ ਨੇ ਤੈਅ ਕਰ ਦਿੱਤਾ ਕਿ ਇਹ ਗੱਠਜੋੜ ਹੁਣ ਚੱਲੇਗਾ। ਅਕਾਲੀ ਬੜੇ ਖੁਸ਼ ਆ ਬਿਹਾਰ ਦੇ ਵਿੱਚ ਬੀਜੇਪੀ ਦੇ ਹਾਰਨ ਦੇ ਨਾਲ, ਕਿਉਂਕਿ ਪਹਿਲਾਂ ਉਹਨਾਂ ਨੂੰ ਖਤਰਾ ਸੀ ਕਿ ਜੇ ਬੀਜੇਪੀ ਬਿਹਾਰ 'ਚ ਜਿੱਤ ਜਾਂਦੀ ਤਾਂ ਪੰਜਾਬ ਦੇ ਵਿੱਚ ਵੀ ਬੀਜੇਪੀ ਨੇ ਕੋਸ਼ਿਸ਼ ਕਰਨੀ ਸੀ ਕਿ ਅਕਾਲੀ ਦਲ ਨੂੰ ਤੋੜ ਵਿਛੋੜਾ ਕਰਕੇ ਇਕੱਲੇ ਮੈਦਾਨ 'ਚ ਉਤਰਿਆ ਜਾਏ। ਹੁਣ ਬੀਜੇਪੀ ਦੀ ਹਾਲਤ ਬਹੁਤ ਪਤਲੀ ਹੈ, ਸੋ ਇਹ ਗੱਠਜੋੜ ਰਹੇਗਾ। ਇਸ ਗੱਠਜੋੜ ਦੇ ਖਿਲਾਫ ਕੀ ਆਮ ਆਦਮੀ ਪਾਰਟੀ ਜਾਂ ਕਾਂਗਰਸ ਪਾਰਟੀ, ਕੌਣ ਜਿਹੜਾ ਆ ਸਹੀ ਬਦਲ ਪੇਸ਼ ਕਰ ਸਕੇਗਾ, ਇਹ ਸਵਾਲ ਹੈ। ਤੇ ਉਹਦੇ 'ਚ ਮੇਰਾ ਮੰਨਣਾ ਇਹ ਹੈ ਕਿ ਬਿਹਾਰ ਦੀਆਂ ਚੋਣਾਂ ਦੇ ਨਤੀਜੇ ਆ ਗਏ, ਉਸ ਤੋਂ ਬਾਅਦ 2-4 ਦਿਨ ਹੋਰ ਰੌਲਾ ਰੱਪਾ ਪਏਗਾ। ਸਰਬੱਤ ਖਾਲਸੇ ਦੇ ਹਵਾਲੇ ਨਾਲ ਜਿਹੜੀਆਂ ਗੱਲਾਂ ਹੋ ਰਹੀਆਂ ਇਹਦੀ ਵੀ ਚਰਚਾ ਚੱਲੇਗੀ ਹਫ਼ਤਾ 10 ਦਿਨ। ਇਹ ਹਫ਼ਤੇ 10 ਦਿਨਾਂ ਦੇ ਵਿੱਚ ਜੇ ਹਾਈ ਕਮਾਨ ਕਾਂਗਰਸ ਪਾਰਟੀ ਦੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਕੇ ਪੰਜਾਬ ਦੇ ਵਿੱਚ ਕਾਂਗਰਸ ਦਾ ਨਵਾਂ ਜਥੇਬੰਦਕ ਢਾਂਚਾ ਬਣਾਉਂਦੀ ਹੈ ਤਾਂ ਸਭ ਤੋਂ ਵੱਡਾ ਚੈਲੰਜ ਕਾਂਗਰਸ ਪਾਰਟੀ ਹੀ ਬਣੇਗੀ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਲਈ। ਆਮ ਆਦਮੀ ਪਾਰਟੀ ਭਾਵੇਂ ਚੈਲੰਜ ਦਾ ਜਾਂ ਚੁਣੌਤੀ ਦੇਣ ਦਾ ਦਾਅਵਾ ਤਾਂ ਕਰੇਗੀ, ਪਰ ਅਸਲੀ ਜਿਹੜਾ ਦਾਅਵਾ ਜਾਂ ਅਸਲੀ ਜਿਹੜਾ ਬਦਲ ਹੈ ਉਹ ਕਾਂਗਰਸ ਪਾਰਟੀ ਨੇ ਹੀ ਬਣਨਾ। ਜੇ ਕੈਪਟਨ ਅਮਰਿੰਦਰ ਦੇ ਹੱਥ ਪ੍ਰਧਾਨਗੀ ਆਉਂਦੀ ਹੈ ਤਾਂ ਫਿਰ ਇਹ ਜਿਹੜਾ ਵੋਟਾਂ 'ਚ ਕਨਵਰਸ਼ਨ ਹੈ, ਇਹ ਵੋਟਾਂ 'ਚ ਕਨਵਰਸ਼ਨ ਜਿਹੜੀ ਹੈ ਕੈਪਟਨ ਅਮਰਿੰਦਰ ਵੱਲ ਨੂੰ ਹੋਏਗੀ, ਕਾਂਗਰਸ ਪਾਰਟੀ ਵੱਲ ਨੂੰ ਹੋਏਗੀ। ਤੇ ਇਹਦਾ ਨੁਕਸਾਨ ਸਭ ਤੋਂ ਜ਼ਿਆਦਾ ਅਕਾਲੀ ਦਲ ਨੂੰ ਹੋਏਗਾ ਤੇ ਸਭ ਤੋਂ ਜ਼ਿਆਦਾ ਫਾਇਦਾ ਇਹਦੇ 'ਚੋਂ ਕਾਂਗਰਸ ਲਾਜ਼ਮੀ ਤੌਰ ਤੇ ਲੈਣ ਦੀ ਸਥਿਤੀ 'ਚ ਆ ਸਕਦੀ ਹੈ, ਬਸ਼ਰਤੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਜੇ ਸੌਂਪੀ ਜਾਏ। ਇੱਕ ਹਾਲਤ ਇਹ ਹੈ
ਦੂਜੀ ਹਾਲਤ ਇਹ ਹੈ ਕਿ ਬਾਈ ਦੇ ਵੇ ਜਿਹੜੀ ਚਰਚਾ ਚੱਲ ਰਹੀ ਸੀ ਵੀ ਜੇ ਅਰਵਿੰਦ ਕੇਜਰੀਵਾਲ ਸੱਚਮੁੱਚ ਹੀ ਜਿੱਦਾਂ ਦੀ ਚਰਚਾ ਚੱਲ ਰਹੀ ਹੈ, ਜੇ ਦਿੱਲੀ ਛੱਡ ਕੇ ਮਨੀਸ਼ ਸਿਸੋਦੀਆ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਾ ਕੇ ਆਪ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਕੈਂਡੀਡੇਟ ਦੇ ਤੌਰ ਦੇ ਉੱਤੇ ਪੇਸ਼ ਹੋਣ ਤਾਂ ਸ਼ਾਇਦ ਸਥਿਤੀ ਬਦਲ ਸਕਦੀ ਹੈ। ਫਿਰ ਸ਼ਾਇਦ ਆਮ ਆਦਮੀ ਪਾਰਟੀ ਨੂੰ ਇੱਕ ਬਦਲ ਦੇ ਰੂਪ 'ਚ ਦੇਖੇ ਜਾਣ ਦੀ ਸੰਭਾਵਨਾ ਬਣ ਜਾਏਗੀ। ਸੋ ਇਸ ਵੇਲੇ ਇਸ ਤਰ੍ਹਾਂ ਦੀ ਸਥਿਤੀ ਹੈ। ਇਸ ਸਥਿਤੀ ਬਾਰੇ ਵੀ ਸਪਸ਼ਟ ਰਾਏ ਉਦੋਂ ਹੀ ਦਿੱਤੀ ਜਾ ਸਕਦੀ ਹੈ ਜਦੋਂ 2017 ਨੂੰ ਟਾਰਗੇਟ ਕਰਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੋਨੋਂ ਪਾਰਟੀਆਂ ਆਪਣੇ ਪੱਤੇ ਪੂਰੀ ਤਰ੍ਹਾਂ ਖੋਲਣਗੀਆਂ। ਪਰ ਜਿਹੜਾ ਨੁਕਸਾਨ ਦਾ ਮਾਮਲਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਇਹਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਹੋਣ ਜਾ ਰਿਹਾ ਜੀ। ਅੱਛਾ ਜੀ, ਅੱਗੇ ਆਪਾਂ ਗੱਲ ਕਰੀਏ, ਮੇਰਾ ਆਖਰੀ ਸਵਾਲ ਹੋਊਗਾ ਕਿ ਭਾਜਪਾ ਦੇ ਵਿੱਚ ਵੀ ਸਭ ਕੁਝ ਅੱਛਾ ਨਹੀਂ ਚੱਲ ਰਿਹਾ। ਉਸ ਦੀ ਵੀ ਜਿਹੜੀ ਸੀਨੀਅਰ ਲੀਡਰਸ਼ਿਪ ਆ ਉਹਨਾਂ ਨੇ ਵਿਰੋਧ ਦਾ ਝੰਡਾ ਚੱਕਿਆ ਹੋਇਆ ਤੇ ਉਹਨਾਂ ਨੇ ਵੀ ਇਕੱਠੇ ਹੋ ਕੇ ਇੱਕ ਮੋਦੀ ਨੂੰ ਚਿੱਠੀ ਲਿਖੀ ਹੈ ਕਿ ਜੋ ਬਿਹਾਰ ਦੇ ਵਿੱਚ ਹਾਰ ਹੋਈ ਆ ਉਸ ਦੀ ਜ਼ਿੰਮੇਵਾਰੀ ਕਬੂਲੇ। ਭਾਰਤੀ ਜਨਤਾ ਪਾਰਟੀ ਦੀ ਹਾਲਤ ਸੱਚਮੁੱਚ ਬਦਲੀ ਹੈ ਇਸ ਵੇਲੇ। ਭਾਰਤੀ ਜਨਤਾ ਪਾਰਟੀ ਨੇ ਜਿਹੜੀਆਂ ਕੋਤਾਹੀਆਂ ਕੀਤੀਆਂ, ਜਿਹੜੀਆਂ ਗਲਤੀਆਂ ਕੀਤੀਆਂ, ਉਹਦੀ ਚਰਚੇ ਅਸੀਂ ਆਪਣੇ ਇਸ ਪ੍ਰੋਗਰਾਮ 'ਚ ਲਗਾਤਾਰ ਕੀਤੇ ਆ। ਬਿਹਾਰ ਦੀਆਂ ਚੋਣਾਂ ਤੋਂ ਪਹਿਲਾਂ ਵੀ ਕੀਤੇ ਆ। ਨਰਿੰਦਰ ਮੋਦੀ ਅਮਿਤ ਸ਼ਾਹ ਦੀ ਜੋੜੀ ਨੇ ਜਿਸ ਕਿਸਮ ਦਾ ਮਾਹੌਲ ਭਾਰਤ ਦੇ ਵਿੱਚ ਕ੍ਰੀਏਟ ਕਰ ਦਿੱਤਾ, ਜਿਵੇਂ ਲੋਕਾਂ ਦੇ ਵਿੱਚ ਇਹ ਮੈਸੇਜ ਗਿਆ ਕਿ ਇਸ ਸਰਕਾਰ ਦੇ ਚੱਲਦਿਆਂ ਲੋਕਾਂ ਦੀ ਜਿਹੜੀ ਸੁਤੰਤਰਤਾ ਹੈ ਉਹ ਖਤਰੇ 'ਚ ਪੈ ਗਈ ਹੈ। ਵੱਖ-ਵੱਖ ਜਿਹੜੀਆਂ ਧਾਰਮਿਕ ਭਾਈਚਾਰੇ ਆ, ਘੱਟ ਗਿਣਤੀਆਂ, ਉਹਨਾਂ 'ਚ ਡਰ ਤੇ ਖੌਫ ਦਾ ਮਾਹੌਲ ਹੈ। ਲਿਖਣ ਵਾਲੇ, ਬੋਲਣ ਵਾਲੇ ਜਿਹੜੇ ਲੋਕ ਹੈ, ਅਸੀਂ ਤੁਸੀਂ ਜਿਹੜੇ ਲੋਕ ਆ ਭਾਰਤ ਦੇ ਵਿੱਚ, ਉਹਨਾਂ ਦੇ ਉੱਤੇ ਵੀ ਇੱਕ ਪ੍ਰੈਸ਼ਰ ਬਣਿਆ। ਹਰ ਅਦਾਰੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਰਾਹੀਂ RSS ਦੀ ਘੁਸਪੈਠ ਕਰਵਾਈ ਗਈ ਹੈ ਤੇ ਉਹਦੇ ਵਿਰੋਧ ਦੇ ਵਿੱਚ ਜਿਵੇਂ ਪੁਰਸਕਾਰ ਵਾਪਸੀ ਦਾ ਜਿਹੜਾ ਇੱਕ ਅੰਦੋਲਨ ਹੀ ਕਹਿ ਲਓ ਤੁਸੀਂ ਚੱਲਿਆ। ਲੇਖਕਾਂ ਨੇ ਆਪਣੇ ਪੁਰਸਕਾਰ ਵਾਪਸ ਕਰਨੇ ਸ਼ੁਰੂ ਕੀਤੇ ਤੇ ਉਹ ਫਿਲਮਕਾਰਾਂ ਤੱਕ ਗੱਲ ਚਲੀ ਗਈ, ਇਤਿਹਾਸਕਾਰਾਂ ਤੱਕ, ਵਿਗਿਆਨੀਆਂ ਤੱਕ ਗੱਲ ਚਲੀ ਗਈ। ਉਹ ਆਪਣੀ ਥਾਂ ਦੇ ਉੱਤੇ ਇੱਕ ਬਹੁਤ ਵੱਡਾ ਝਟਕਾ ਹੈ ਸਰਕਾਰ ਨੂੰ ਅਤੇ ਲੈਸਨ ਹੈ ਜਾਂ ਸਬਕ ਹੈ ਕਿ ਸਰਕਾਰ ਵਕਤ ਰਹਿੰਦਿਆਂ ਸੰਭਲ ਜਾਏ, ਨਹੀਂ ਤਾਂ ਜੋ ਬਿਹਾਰ ਦੇ ਵਿੱਚ ਹੋਇਆ ਉਹ ਸਾਰੇ ਦੇਸ਼ ਵਿੱਚ ਹੋਣ ਵਾਲਾ ਹੈ। ਅੱਜ ਹੀ ਅਸੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ, 2500 ਦੇ ਕਰੀਬ ਮੈਡਲ ਜਿਹੜੇ ਸਾਬਕਾ ਫੌਜੀ ਉਹਨਾਂ ਨੇ ਮੋੜ ਤੇ ਆਪਣੇ। ਇਹ ਸਰਕਾਰ ਵਾਸਤੇ ਬਹੁਤ 5 ਮਹੀਨੇ ਤੋਂ ਸਾਬਕਾ ਫੌਜੀ ਜੰਤਰ ਮੰਤਰ ਬੈਠੇ ਦਿੱਲੀ। ਸਰਕਾਰ ਨੇ ਹਜ਼ਾਰਾਂ ਇਹਨਾਂ ਨਾਲ ਵਾਅਦੇ ਕੀਤੇ ਆ। ਜਿਹੜੀ ਸਰਕਾਰ ਆਪਣੀ ਦੇਸ਼ ਦੀ ਅੰਦਰੂਨੀ ਸੁਰੱਖਿਆ ਤੇ ਦੇਸ਼ ਤੋਂ ਬਾਹਰੀ ਜਿਹੜਾ ਖਤਰਾ ਉਹਦੇ ਖਿਲਾਫ ਜਾਨਾਂ ਕਰਨ ਵਾਲੇ, ਆਪਣੇ ਜੀਵਨ ਨੂੰ ਕੁਰਬਾਨ ਕਰਨ ਵਾਲੇ ਆਪਣੇ ਫੌਜੀਆਂ ਪ੍ਰਤੀ ਸੁਹਿਰਦ ਨਹੀਂ, ਜਿਹੜੀ ਸਰਕਾਰ RSS ਦੀ ਡਾਇਰੈਕਸ਼ਨ ਚੱਲ ਰਹੀ ਹੈ ਤੇ RSS ਦਾ ਜਿਹੜਾ 1976 ਦਾ ਮਤਾ ਆ, ਉਹ ਮਤਾ ਜਿਹੜਾ ਉਹਨਾਂ ਦੀ ਕਨਵੈਨਸ਼ਨ ਪਾਸ ਹੋਇਆ ਸੀ, ਜਿਸ 'ਚ ਕਿਹਾ ਗਿਆ ਸੀ ਕਿ ਭਾਰਤ ਦਾ ਜਿਹੜਾ ਲੇਖਕ ਹੈ, ਭਾਰਤ ਦਾ ਜਿਹੜਾ ਬੁੱਧੀਜੀਵੀ ਹੈ, ਉਹੀ ਭਾਰਤ ਦੀ ਅਸਲੀ ਤਾਕਤ ਹੈ ਤੇ ਉਹੀ RSS ਦੀ ਅਗਵਾਈ ਚੱਲਣ ਵਾਲੀ ਇਹ ਸਰਕਾਰ ਆਪਣੇ ਹੀ ਮਤੇ ਨੂੰ ਭੁੱਲ ਜਾਵੇ, 1976 ਵਾਲੇ ਮਤੇ ਨੂੰ, ਤੇ ਲੇਖਕਾਂ ਦੇ ਮਰਡਰ ਹੋਣ, ਲੇਖਕਾਂ ਤੇ ਜਿਸਮਾਨੀ ਹਮਲੇ ਹੋਣ ਤੇ ਉਹਦੇ ਖਿਲਾਫ ਜੇ ਲੇਖਕ ਵਿਰੋਧ ਕਰਨ ਤੇ ਇਸ ਸਰਕਾਰ ਦੇ ਜਿਹੜੇ ਕਲਚਰਲ ਮਿਨਿਸਟਰ ਮਹੇਸ਼ ਸ਼ਰਮਾ ਉਹ ਕਹਿ ਦੇਣ ਕਿ ਲੇਖਕਾਂ ਨੂੰ ਲਿਖਣਾ ਹੀ ਛੱਡ ਦੇਣਾ ਚਾਹੀਦਾ। ਜਿਹੜੀ ਸਰਕਾਰ ਇਸ ਲੈਵਲ ਤੇ ਹੋਵੇ ਉਹਨੂੰ ਸਬਕ ਜਿਹੜਾ ਬਿਹਾਰ ਦੀ ਜਨਤਾ ਨੇ ਸਿਖਾਇਆ। ਇਹ ਵੱਖਰੀ ਗੱਲ ਹੈ ਕਿ ਬਿਹਾਰ ਦੀ ਜਨਤਾ ਦੇ ਕੋਲ ਵੀ ਕੋਈ ਚੰਗਾ ਬਦਲ ਨਹੀਂ ਹੈ, ਇਹ ਤੇ ਵੱਖਰੀ ਚਰਚਾ ਹੋ ਸਕਦੀ ਹੈ। ਯੋਗਿੰਦਰ ਯਾਦਵ ਨੇ ਜਿੱਦਾਂ ਗੱਲ ਕਹੀ ਹੈ ਵੀ ਬਿਹਾਰ ਦੀ ਜਨਤਾ ਨੇ ਸਭ ਤੋਂ ਜ਼ਿਆਦਾ ਖਰਾਬ ਤੇ ਖਰਾਬ, ਇਹਨਾਂ ਦੋਵਾਂ ਚੋਂ ਖਰਾਬ ਨੂੰ ਚੁਣ ਲਿਆ। ਸਭ ਤੋਂ ਜ਼ਿਆਦਾ ਜਿਹੜਾ ਖਰਾਬ ਸੀ ਉਹਨੂੰ ਰੱਦ ਕਰ ਦਿੱਤਾ ਤੇ ਸਭ ਤੋਂ ਜ਼ਿਆਦਾ ਖਰਾਬ ਭਾਰਤੀ ਜਨਤਾ ਪਾਰਟੀ ਦਾ ਅਕਸ ਹੀ ਬਣ ਗਿਆ ਤੇ ਉਹਦੇ ਚ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਦੀ ਜੋੜੀ ਨੇ ਜਿੱਦਾਂ ਸਾਰਾ ਕੁਝ ਕਬਜ਼ੇ 'ਚ ਕਰ ਲਿਆ। ਪਾਰਟੀ ਅਮਿਤ ਸ਼ਾਹ ਦੇ ਕਬਜ਼ੇ 'ਚ ਹੈ, ਸਰਕਾਰ ਨਰਿੰਦਰ ਮੋਦੀ ਦੇ ਕਬਜ਼ੇ 'ਚ ਹੈ। ਇਹਦੇ ਖਿਲਾਫ ਸੁਰਾਂ ਉੱਠਣੀਆਂ ਸੀ। ਅਰੁਣ ਜੇਤਲੀ ਜਦੋਂ ਪਾਰਲੀਮਾਨੀ ਬੋਰਡ ਦੀ ਮੀਟਿੰਗ ਤੋਂ ਬਾਅਦ ਇਹ ਬਿਆਨ ਦਿੰਦੇ ਹੈ ਵੀ ਬਿਹਾਰ 'ਚ ਹਾਰ ਦੀ ਜਿਹੜੀ ਜ਼ਿੰਮੇਵਾਰੀ ਸਮੂਹਕ ਹੈ, ਸਮੂਹਕ ਤੌਰ ਤੇ ਜ਼ਿੰਮੇਵਾਰੀ ਹੈ ਲੀਡਰਸ਼ਿਪ ਦੀ, ਤੇ ਜੇ ਜਿੱਤ ਜਾਂਦੇ ਫਿਰ ਇਹੀ ਅਰੁਣ ਜੇਤਲੀ ਨੇ ਕਹਿਣਾ ਸੀ ਕਿ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਜਿੱਤ ਹੈ। ਜੇ ਜਿੱਤ ਗਏ ਤਾਂ ਨਰਿੰਦਰ ਮੋਦੀ ਦੀ ਤੇ ਅਮਿਤ ਸ਼ਾਹ ਦੀ ਜਿੱਤ, ਜੇ ਹਾਰ ਗਏ ਤਾਂ ਸਮੂਹਕ ਜ਼ਿੰਮੇਵਾਰੀ ਅਮਿਤ ਸ਼ਾਹ ਜਾਂ ਨਰਿੰਦਰ ਮੋਦੀ ਦੀ ਕੋਈ ਜ਼ਿੰਮੇਵਾਰੀ ਨਹੀਂ। ਇਹਦੇ ਖਿਲਾਫ BJP ਦੇ ਅੰਦਰੋਂ ਵਿਰੋਧ ਉੱਠ ਰਹੇ ਹੈ। ਸ਼ਤਰੂਘਨ ਸਿਨਹਾ ਤੋਂ ਲੈ ਕੇ ਭੋਲਾਨਾਥ ਉੱਥੇ ਦਾ ਇੱਕ MP ਹੈ, ਜਾਂ ਉੱਥੇ ਇੱਕ ਹੋਰ MP ਦਾ ਨਾਮ ਮੇਰੇ ਜ਼ਿਹਨ ਚੋਂ ਖਾਰਜ ਹੋ ਗਿਆ, ਤੇ ਉਸ ਤੋਂ ਬਾਅਦ ਹੁਣ ਜਿਹੜੇ ਮਾਰਗਦਰਸ਼ਕ ਮੰਡਲ ਬਣਾਇਆ ਸੀਨੀਅਰ ਲੀਡਰਸ਼ਿਪ ਦੇ ਵਿੱਚੋਂ ਲੈ ਕੇ ਲਾਲ ਕ੍ਰਿਸ਼ਨ ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਦਾ ਤੇ ਉਹਦੇ ਨਾਲ ਜਸ਼ਵੰਤ ਸਿਨਹਾ, ਇਹਨਾਂ ਲੋਕਾਂ ਦਾ ਸਾਂਝਾ ਬਿਆਨ ਆਉਣਾ ਇਹ ਆਪਣੇ ਆਪ 'ਚ ਦਰਸਾਉਂਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੀ ਬੌਧਿਕ ਪਰੰਪਰਾ ਦੇ ਲੋਕ ਹੈ, ਉਹਦੀ ਬੌਧਿਕ ਪਰੰਪਰਾ ਦੇ ਨਾਲ ਕੋਈ ਸਹਿਮਤ ਹੋਵੇ ਨਾ ਹੋਵੇ, ਜਿਹੜੀ ਭਾਰਤੀ ਜਨਤਾ ਪਾਰਟੀ ਦੀ
ਜਿਹੜੀ ਵਿਚਾਰਧਾਰਕ ਪੋਜੀਸ਼ਨ ਹੈ ਉਹਦੇ ਨਾਲ ਮੇਰੀ ਕੋਈ ਸਹਿਮਤੀ ਨਹੀਂ, ਪਰ ਉਹਦੀ ਜਿਹੜੀ ਪਰੰਪਰਾ ਰਹੀ ਹੈ, ਬੀਜੇਪੀ ਦੀ ਜਿਹੜੀ ਪਰੰਪਰਾ ਰਹੀ ਹੈ, ਇੱਕ ਵਿਚਾਰਧਾਰਕ ਜਿਹੜੀ ਆਈਡੀਓਲੋਜੀਕਲ ਜਿਹੜੀ ਪੋਜੀਸ਼ਨ ਰਹੀ ਹੈ ਬੀਜੇਪੀ ਦੀ, ਉਹ ਜਿਨ੍ਹਾਂ ਨੇ ਪੋਜੀਸ਼ਨ ਕਾਇਮ ਕੀਤੀ ਸੀ, ਅਡਵਾਨੀ ਸਾਹਿਬ ਜਾਂ ਬਾਕੀ ਜਿਹੜੇ ਲੋਕ ਜਿਹੜੇ ਸੀਨੀਅਰ ਮੋਸਟ ਜਿਹੜੇ ਬੀਜੇਪੀ ਦੇ, ਉਹਨਾਂ ਦਾ ਇਹ ਬਿਆਨ ਆ ਜਾਣਾ ਕਿ ਇਹ ਜ਼ਿੰਮੇਵਾਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੂੰ ਲੈਣੀ ਚਾਹੀਦੀ ਹੈ। ਇਹ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਵਾਸਤੇ ਇਸ ਵੇਲੇ ਖਤਰੇ ਦੀ ਘੰਟੀ ਹੈ, ਤੇ ਅਮਿਤ ਸ਼ਾਹ ਜਿਹੜੇ ਫੇਰ ਤੋਂ ਜਨਵਰੀ ਦੇ ਵਿੱਚ ਪ੍ਰਧਾਨ ਬਣਨਾ ਚਾਹੁੰਦੇ ਆ, ਤੇ ਰਾਜਨਾਥ ਸਿੰਘ ਨੇ ਵੀ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਅੱਜ ਇਹ ਕਹਿ ਕੇ ਵੀ ਉਹ 6 ਸਾਲ ਹੋਰ ਜਿਹੜੇ ਪ੍ਰਧਾਨ ਬਣ ਸਕਦੇ ਬੀਜੇਪੀ ਦੇ, ਉਹਨਾਂ ਵਾਸਤੇ ਇਸ ਵੇਲੇ ਕਹਿ ਲਓ ਵੀ ਵੱਡਾ ਜਿਹੜਾ ਕੁਐਸਚਨ ਮਾਰਕ ਉਹਨਾਂ ਦੀ ਅਗਲੀ ਪਾਰੀ ਜਿਹੜੀ ਉਹਨਾਂ ਨੇ ਖੇਡਣੀ ਹੈ ਬੀਜੇਪੀ ਦੇ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ, ਉਹਦੇ ਤੇ ਕੁਐਸਚਨ ਮਾਰਕ ਲੱਗ ਗਿਆ। ਤੇ ਬੀਜੇਪੀ ਦੇ ਅੰਦਰ ਰੀਥਿੰਕ ਦਾ ਦੌਰ ਚੱਲੇਗਾ ਲਾਜ਼ਮੀ ਤੌਰ ਦੇ ਉੱਤੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਅਡਵਾਨੀ ਤੇ ਜਸ਼ਵੰਤ ਸਿਨਹਾ ਤੇ ਮੁਰਲੀ ਮਨੋਹਰ ਜੋਸ਼ੀ ਦੇ ਬਿਆਨ ਤੋਂ ਬਾਅਦ ਹੋਰ ਬਹੁਤ ਸਾਰੇ ਲੋਕ, ਸ਼ਾਇਦ ਮੰਤਰੀਆਂ ਦੇ ਵਿੱਚੋਂ ਵੀ ਕੁਝ ਲੋਕ ਬੋਲਣਾ ਸ਼ੁਰੂ ਕਰ ਦੇਣ। ਤੇ ਇੱਕ ਜਿਹੜੀ ਭਾਰਤੀ ਜਨਤਾ ਪਾਰਟੀ ਨੇ ਆਪਣਾ ਅਕਸ ਬਣਾਇਆ ਹੋਇਆ ਸੀ ਕਿ ਬੜੀ ਇਹ ਅਨੁਸ਼ਾਸਨ ਵਾਲੀ ਪਾਰਟੀ ਹੈ, ਬੜੀ ਵਿਚਾਰਧਾਰਕ ਪਾਰਟੀ ਆ, ਕਾਡਰਦਾਰ ਪਾਰਟੀ, ਉਹਦਾ ਸਾਰਾ ਕੁਝ ਸ਼ਰਾਜ਼ਾ ਜਿਹੜਾ ਆ ਉਹ ਖਿਲਰਦਾ ਦਿਖਾਈ ਦੇ ਰਿਹਾ ਹੈ। ਜੀ ਬਹੁਤ ਬਹੁਤ ਧੰਨਵਾਦ ਸੁਸ਼ੀਲ ਦੋਸਾਂਝ ਜੀ, ਤੁਸੀਂ ਸਾਡੇ ਨਾਲ ਜੁੜੇ। ਤਾਂ ਜੋ ਵੀ ਭੰਨ ਤੋੜ ਹੁੰਦੀ ਹੈ ਖਬਰਾਂ ਦੀ, ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ। ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਜੀ, ਸ਼ੁਕਰੀਆ ਜੀ। ਤੇ ਮੈਂ ਨਾਲ ਦੀ ਨਾਲ ਦੱਸਦਾ ਕਿ ਸਵੇਰ ਵੇਲੇ ਤੁਸੀਂ ਖਬਰਾਂ ਦਾ ਬੁਲੇਟਿਨ ਨਹੀਂ ਸੁਣ ਸਕੋਗੇ ਕਿਉਂਕਿ ਦੀਵਾਲੀ ਕਰਕੇ ਸਾਰੀਆਂ ਨਿਊਜ਼ ਏਜੰਸੀਆਂ ਵੀ ਬੰਦ ਰਹਿਣਗੀਆਂ, ਤੇ ਅਸੀਂ ਤੁਹਾਡੇ ਤੋਂ ਇਸ ਲਈ ਹੁਣੀ ਆਗਿਆ ਚਾਹੁੰਦੇ ਹਾਂ, ਤੇ ਫਿਰ ਆਪਣੀ ਮੁਲਾਕਾਤ ਹੋਏਗੀ ਖਬਰਾਂ ਦੇ ਬੁਲੇਟਿਨ। ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ। ਤੇ ਸਰੋਤੇ ਸਨ ਸੁਸ਼ੀਲ ਦੋਸਾਂਝ ਜੋ ਸਾਡੇ ਨਾਲ ਜੁੜਦੇ ਨੇ, ਤੇ ਕੁਝ ਜੋ ਖਬਰਾਂ ਹੁੰਦੀਆਂ ਹੈਡਲਾਈਨਸ ਉਹਨਾਂ ਬਾਰੇ ਆਪਾਂ ਗੱਲਬਾਤ ਕਰਦੇ ਹਾਂ। ਹੁਣ ਬਲਵਿੰਦਰ ਕੌਰ ਵੱਲੋਂ ਵੀ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।